या बहुत बढ़ाना पैंदा आदमियां नू कि तुसी थोड़ा जा ठंडा रखो आपदा सुभाऽ सोच साच के काम करो जो कुछ भी करना भावें बिजनेस विच घर विच भाईबंदां नाल सारे किते भी इनू सदा मैं ठंडा करदी रहिंदी। 10वें पातशाह श्री गुरु गोबिंद सिंह जी ने ਜਦੋਂ ਵਿਸਾਖੀ ਦੇ ਦਿਹਾੜੇ ਤੇ ਅਨੰਦਪੁਰ ਸਾਹਿਬ ਅੰਮ੍ਰਿਤ ਛਕਾ ਕੇ ਔਰ ਨਵੀਂ ਸਿੱਖ ਕੌਮ ਇੱਕ ਕ੍ਰੀਏਸ਼ਨ ਕੀਤੀ, ਅੱਡ ਪਹਿਚਾਨ ਦਿੱਤੀ। ਵਾਹ। ਔਰ ਉਹਦੇ ਲਈ 5 ਜਿਹੜੇ ਸੀਗੇ ਉਹ ਉਹਨਾਂ ਨੇ ਸਾਡੀ ਇੱਕ ਨਿਸ਼ਾਨੀ ਕੋ 5 ਕਕਾਰ ਸਾਨੂੰ ਦਿੱਤੇ। ਮੈਂ ਕਹਿੰਦਾ ਕਿ ਅਸੀਂ 7 ਪੀੜ੍ਹੀਆਂ ਵਾਸਤੇ ਜਿਹੜਾ ਉਹ ਜੋੜਨ ਦੀ ਕੋਸ਼ਿਸ਼ ਕਰਦੇ ਕਿ ਮੇਰੀਆਂ ਆਉਣ ਵਾਲੀਆਂ 7 ਪੀੜ੍ਹੀਆਂ ਮੈਂ ਇੰਨਾ ਕੁ ਧਨ ਇਕੱਠਾ ਕਰਕੇ ਦੇ ਜਾਂ ਕਿ ਉਹਨਾਂ ਨੂੰ ਉਹ ਭੁੱਖੇ ਨਾ ਮਰਨ। ਪਰ ਅਸੀਂ ਇਸ ਪਾਸੇ ਜਿਹੜਾ ਅਸਲੀ ਧਨ ਆ, ਅਸੀਂ ਸਾਡਾ ਜਿਹੜਾ ਐਟਮੋਸਫੀਅਰ ਹੀ ਇੰਨਾ ਜ਼ਹਿਰੀਲਾ ਹੋ ਜਾਊਗਾ ਤੇ ਉਹ ਕੀ ਕਰਨਗੇ ਆਉਣ ਵਾਲੀਆਂ ਪੀੜ੍ਹੀਆਂ। ਜੇ ਜ਼ਿਆਦਾ ਹੀ ਗੁੱਸਾ ਆ ਜਾਏ ਤੇ ਸਾਈਡ ਤੇ ਹੋ ਜਾਓ। ਗੁੱਸੇ ਵਾਲੀ ਜਗ੍ਹਾ ਤੋਂ ਪਰੇ ਹੋ ਜਾਓ। ਜੀ ਸਭ ਕੁਝ ਖਤਮ ਹੋ ਜਾਂਦਾ, ਆਪੇ ਠੀਕ ਹੋ ਜਾਂਦਾ ਸਭ ਕੁਝ। ਜੇ ਉਹਨਾਂ ਦਾ ਕਿਤੇ ਲਵ ਅਫੇਅਰ ਹੋ ਗਿਆ ਤੇ ਨਾ ਤੁਸੀਂ ਰੋਕ ਸਕਦੇ ਹੋ ਨਾ ਕੁਝ। ਉਹ ਤੇ ਫਿਰ ਹੋ ਗਿਆ। ਇਹ ਉਹਨਾਂ ਤੇ ਹੀ ਡਿਪੈਂਡ ਕਰਦਾ ਕਿ ਉਹ ਮਾਪਿਓ ਦੇ ਨਾਲ ਕਹੇ ਤੇ ਚੱਲਦੇ ਨੇ ਜਾਂ ਆਪਣੀ ਪਸੰਦ ਦਾ ਕਰਦੇ ਨੇ। ਪਹਿਲੇ ਅੱਛਾਈਆਂ ਦੀ ਲਿਸਟ ਬਣਾ ਲਓ, ਫਿਰ ਬੁਰਾਈਆਂ ਦੀ ਲਿਸਟ ਬਣਾ ਲਓ। ਵਾਹ। ਅਗਰ ਤੁਹਾਡੀ ਅੱਛਾਈਆਂ ਜ਼ਿਆਦਾ ਨੇ ਤੇ ਕੰਪਰੋਮਾਈਜ਼ ਕਰਦੇ ਜਾਓ। प्यारे वेखण वालिओ, अज साडे बड़े ही प्यारे, बड़े लाडले ते लडिके, बड़े निगे ते उगे सज्जन चौधरी शाहिद अंसर गुराया सदर अंजमने पटवार यान पंजाब दे निके वीर चौधरी उस्मान शुकर गुराया होरां दा वलीमा है। आओ साडे नाल तुहानूं इस दावत वलीमा दे विच लै चलीए। बहुत सारे प्राहुणे आ चुके ने, बिलखसूस इंडिया, जापान ते मलाइशिया तो आए हुए साडे सिख दोस्त भी आन पुजे ने। ते आओ चलिए चल के इस दावत वलीमा दे विच शिरकत करिए ते नाले तुहानूं अपने विदेशी प्राहुणियां दे नाल भी मिलवाइए। आओ साडे नाल।
ਲੋ ਜੀ ਪਿਆਰਿਓ, ਮਲਾਈਸ਼ੀਆ ਤੋਂ ਸਾਡੇ ਵਿਆਹ ਦੇ ਵਿੱਚ ਰਲਤ ਕਰਨ ਦੇ ਵਾਸਤੇ ਬਤੌਰੇ ਖਾਸ ਤਸ਼ਰੀਫ ਲਿਆਉਣ ਵਾਲੇ ਸਾਡੇ ਉਚੇਚੇ ਪ੍ਰਾਹੁਣੇ ਸੁਖਦੇਵ ਸਿੰਘ ਰੰਧਾਵਾ ਹੋਰਾਂ ਦੇ ਘਰੋਂ ਸਾਡੀ ਭਾਬੋ ਸਾਡੇ ਨਾਲ ਮੌਜੂਦ ਨੇ। ਪਰਮਜੀਤ ਕੌਰ ਢਿੱਲੋਂ ਇਹਨਾਂ ਦਾ ਨਾਂ ਹੈ। ਆਓ ਤੁਹਾਨੂੰ ਇਹਨਾਂ ਦੇ ਨਾਲ ਵੀ ਮਿਲਵਾਨੇ ਆ। ਭਾਬੋ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਛਾ ਜੀ, ਇਹ ਦੱਸੋ ਕੱਲ ਰੰਧਾਵਾ ਸਾਹਿਬ ਸਾਨੂੰ ਦੱਸਿਆ ਸੀ ਹਾਂਜੀ ਕਿ ਅਸੀਂ ਕਾਲਜ ਪੜ੍ਹਦੇ ਹਾਂ ਤੇ ਕਿਸ ਤਰ੍ਹਾਂ ਮੈਂ ਪ੍ਰਪੋਜ਼ ਕੀਤਾ ਤੇ ਪਹਿਲੇ ਭਾਬੋ ਤੁਹਾਡੀ ਜਿਹੜੀ ਮੇਰੇ ਕਾਬੂ ਨਹੀਂ ਸੀ ਆਉਂਦੀ ਅੱਛਾ ਤੇ ਫਿਰ ਬੜੀ ਮੈਂ ਮਿਹਨਤ ਕਰਕੇ ਜਨਾਬ ਇਹ ਕੰਮ ਕੀਤਾ ਹਾਂਜੀ ਤੇ ਮੇਰੀ ਲਵ ਮੈਰਿਜ ਇਹ ਸਾਰਾ ਇਹਨਾਂ ਦੱਸਿਆ। ਹਾਂਜੀ ਤੇ ਤੁਸੀਂ ਇਹ ਦੱਸੋ ਕਿ ਖੂਬਸੂਰਤ ਜ਼ਿੰਦਗੀ ਗੁਜ਼ਾਰ ਰਹੇ ਹੋ। ਹਾਂਜੀ ਅੱਲਾ ਸਾਈਂ ਹੋਰ ਬਰਕਤ ਪਾਏ ਤੁਹਾਡੇ ਪਿਆਰ ਵਿੱਚ, ਤੁਹਾਡੇ ਘਰ ਦੀ ਜ਼ਿੰਦਗੀ ਦੇ ਵਿੱਚ, ਇਸ ਦਵਾਜੀ ਜ਼ਿੰਦਗੀ ਦੇ ਵਿੱਚ। ਹਾਂਜੀ ਹੁਣ ਤੁਸੀਂ ਸ਼ਾਦੀ ਤੇ ਆਏ ਹੋ, ਇੱਕ ਨਵੀਂ ਜਿਹੜੀ ਕੁੜੀ ਏ ਹਾਂਜੀ ਜਿਹਦਾ ਨਵਾਂ ਵਿਆਹ ਹੁੰਦਾ ਹੈ, ਹਾਂਜੀ ਤੁਸੀਂ ਉਹਨੂੰ ਕੀ ਐਡਵਾਈਸ ਕਰੋਗੇ ਵੀ ਅੱਛਾ ਘਰ ਚਲਾਉਣ ਵਾਸਤੇ, ਅੱਛੀ ਘਰਦਾਰੀ ਦੇ ਵਾਸਤੇ ਇੱਕ ਬੱਚੀ ਨੂੰ, ਇੱਕ ਧੀ ਭੈਣ ਨੂੰ, ਇੱਕ ਨਵੀਂ ਵਿਆਹੀ ਵਹੁਟੀ ਨੂੰ ਕੀ ਕਰਨਾ ਚਾਹੀਦਾ ਹੈ? I see. Okay. ਮੈਂ ਸੋਚਦੀ ਹਾਂ ਕਿ ਜਦੋਂ ਕੋਈ ਲੜਕੀ ਕਿਸੇ ਨਾਲ ਵਿਆਹ ਕਰਨ ਨੂੰ ਚਾਹੁੰਦੀ ਆ ਜੀ ਤੇ ਕੀ ਲੱਭਦੀ ਇਸ ਬੰਦੇ ਵਿੱਚ ਜੀ ਜਿਹੜਾ ਬਹੁਤ ਅੱਛਾ ਪਤੀ ਬਣੇ ਤੇ ਬਾਪ ਬਣੇ ਉਹਦੇ ਜਵਾਕਾਂ ਲਈ। ਵਾਹ ਵਾਹ ਵਾਹ। ਹਾਂਜੀ ਪਹਿਲੀ ਗੱਲ ਇਹ ਆਫ ਕੋਰਸ ਲੜਕੀ ਤੇ ਲੜਕੇ ਪਿਆਰ ਹੋਣਾ ਚਾਹੀਦਾ। ਵਾਹ। ਕੀ ਅੰਗਰੇਜ਼ੀ ਵਿੱਚ ਕਹਿੰਦੇ ਆ ਕੰਟੈਂਪੇਬਿਲਿਟੀ। ਰਾਈਟ, ਇੱਕ ਦੂਸਰੇ ਨਾਲ ਪਿਆਰ ਕਰ ਸਕਦੇ, ਗੱਲਾਂ ਕਰ ਸਕਦੇ, ਡਿਸਕਸ ਕਰ ਸਕਦੇ, ਪ੍ਰੋਬਲਮਸ ਜਿਹੜੀਆਂ ਹੈ ਜ਼ਿੰਦਗੀ ਵਿੱਚ ਬਹੁਤ ਪ੍ਰੋਬਲਮਸ ਆ ਜੀ, ਤੇ ਜੇ ਦੋ ਜੀ ਇੱਕ ਦੂਸਰੇ ਦੇ ਨਾਲ ਗੱਲਾਂ ਗੁੱਲਾਂ ਕਰਕੇ ਸਲਾਹ ਬਣਾ ਸਕਦੇ ਆ ਉਹ ਬਹੁਤ ਅੱਛੀ ਆ। ਸੋ ਲੜਕੀ ਨੂੰ ਸੋਚਣਾ ਪੈਂਦਾ ਆ ਕਿ ਐਵੇਂ ਪੈਸੇ ਸਿਰਫ ਨਹੀਂ ਜਾਂ ਕੋਈ ਬੰਦਾ ਜਿਹੜਾ ਬਹੁਤ ਸੋਹਣਾ ਲੱਗਦਾ ਆ, ਹਾਂ ਇਹ ਵੀ ਚੀਜ਼ ਇੰਪੋਰਟੈਂਟ ਆ, ਪਰ ਜ਼ਿਆਦਾ ਇੰਪੋਰਟੈਂਟ ਆ ਕਿ ਇੱਕ ਦੂਸਰੇ ਦੇ ਨਾਲ ਡਿਸਕਸ ਕਰਨ, ਗੱਲਾਂ ਬਾਤਾਂ ਕਰਨ, think intelligently before you make a decision. So ਇਹ ਬਹੁਤ ਇੰਪੋਰਟੈਂਟ ਆ। ਕੋਈ ਲੜਕੀ ਜਦੋਂ ਆਪਦੇ ਪਤੀ ਨੂੰ ਪਸੰਦ ਕਰਨ ਨੂੰ ਚਾਹੁੰਦੀ ਆ ਤੇ ਜੇ ਇੱਕ ਦੂਸਰੇ ਦੇ ਨਾਲ ਸਦਾ ਲੜਨਾ, ਗੜਬੜ, ਡਿਸਕਸ ਨਹੀਂ ਕਰ ਸਕਦੇ ਪ੍ਰੋਬਲਮਸ ਨੂੰ, ਫਿਰ ਲੜਕੀ ਨੂੰ ਸੋਚਣਾ ਪੈਂਦਾ ਕਿ ਇਹ ਸ਼ਾਇਦ ਨਹੀਂ ਅੱਛਾ ਮੇਰੇ ਲਈ। ਤੇ ਜੇ ਇਹ ਗੱਲ ਆ ਫਿਰ ਉਹਨੂੰ ਮਾੜਾ ਜਿਹਾ ਸਟੈਪ ਬੈਕ ਕਰਕੇ ਤੇ ਸੋਚਣਾ ਕਹਿੰਦਾ ਕਰਨਾ ਪੈਂਦਾ ਕਿ ਸ਼ਾਇਦ ਇਹ ਲੜਕੇ ਮੇਰੇ ਲਈ ਨਹੀਂ ਚੰਗਾ ਤੇ ਮੈਂ ਹੋਰ ਕਿਤੇ ਲੱਭਾਂ। ਅੱਜ ਕੱਲ੍ਹ ਲਵ ਮੈਰਿਜ ਨਾ ਪਹਿਲੀ ਵਾਰ ਨਹੀਂ ਵਰਕਆਊਟ ਹੁੰਦਾ ਜੀ। ਹਾਂਜੀ, ਤੇ ਫਿਰ ਹੋਰ ਕਿਤੇ ਲੱਭੇ, ਹੋਰ ਕਿਸੇ। ਲੇਕਿਨ ਭਾਬੋ ਜੀ ਗੱਲ ਇਹ ਵੇ ਨਾ ਕਿ ਅਸੀਂ ਤੇ ਇਹ ਚਾਹੁੰਦੇ ਸਾਂ ਕਿ ਸਾਡੇ ਇੱਥੇ ਪੁਰਾਣੇ ਸਾਡੇ ਮਾਪਿਆਂ ਦੇ ਜਿਵੇਂ ਰਿਵਾਜ ਹੁੰਦੇ ਹਨ ਸਾਡੇ ਦੇਸ਼ ਪੰਜਾਬ ਵਿੱਚ, ਉਹ ਲੜਕੀ ਜਿਹੜੀ ਹੈ ਨਾ ਜੀ ਉਹਦਾ ਵੀ ਰਵੱਈਆ ਜਿਹੜਾ ਉਹਦਾ ਐਟੀਟਿਊਡ ਬੜਾ ਕੰਪਰੋਮਾਈਜ਼ਿੰਗ ਹੁੰਦਾ ਸੀ। ਹਾਂਜੀ ਹਾਂਜੀ, ਉਹ ਉਹਦੇ ਨਾਲ ਨਿਭਾ ਕਰਦੀ ਸੀ। ਹਾਂਜੀ, ਅੱਜ ਕੱਲ ਉਹ ਗੱਲ ਨਹੀਂ ਦੇਖਣ ਨੂੰ ਮਿਲਦੀ। ਅੱਜ ਕੱਲ ਦੀਆਂ ਲੜਕੀਆਂ ਪੜ੍ਹੀਆਂ ਲਿਖੀਆਂ ਆਪ ਸੋਚ ਕਰ ਸਕਦੀਆਂ ਨਾ, ਫਿਰ ਉਹ ਸੋਚਦੇ ਆ ਕਿ ਮੈਂ ਹੁਸ਼ਿਆਰ ਆ, ਮੈਂ ਵੀ ਪੜ੍ਹੀ ਲਿਖੀ ਆ ਤੇ ਮੇਰੇ ਬਾਪ ਮੇਰੇ ਨਹੀਂ ਜਾਣਦੇ ਮੈਨੂੰ ਕੀ ਚਾਹੀਦਾ। ਹਾਂਜੀ, ਫਿਰ ਉਹਨੂੰ ਥੋੜਾ ਜਿਹਾ ਰਿਲੈਕਸ ਹੋਣਾ ਚਾਹੀਦਾ ਤੇ ਮਾਪਿਆਂ ਦੀ ਗੱਲ ਨੂੰ ਸਮਝਣਾ ਕੀ ਕਹਿੰਦੇ ਆ ਸਾਡੇ ਮਾਂ-ਬਾਪ, ਕਿਉਂਕਿ ਉਹ ਬਹੁਤ ਸਿਆਣੇ ਨਾ, ਸਾਡੇ ਨਾਲੋਂ ਬਹੁਤ ਸਿਆਣੇ ਨਾ, ਤੇ ਵੀ ਮਸਟ ਐਕਸੈਪਟ ਦ ਐਡਵਾਈਸ ਆਫ ਆਵਰ ਪੈਰੈਂਟਸ। ਤੇ ਔਰ ਦੂਜੀ ਗੱਲ ਇਹ ਵੇ ਕਿ ਘਰ ਜਿਹੜਾ ਨਾ ਉਹ ਕਾਮਯਾਬ ਰਵੇ। ਹਾਂਜੀ, ਘਰ ਟੁੱਟੇ ਨਾ। ਹਾਂਜੀ, ਇਹਦੇ ਵਾਸਤੇ ਇੱਕ ਤੇ ਬੱਚੀ ਨੂੰ ਜਿਹੜਾ ਲੜਕੀ ਜਿਹੜੀ ਹੈ ਉਹਨੂੰ ਕੰਪਰੋਮਾਈਜ਼ਿੰਗ ਹੋਣਾ ਪਏਗਾ। ਦੂਸਰਾ ਇਹ ਵੇ ਕਿ ਕਹਿੰਦੇ ਨੇ ਕਿ ਖਾਵਨ ਦਾ ਦਿਲ ਜਿੱਤਣ ਦੇ ਵਾਸਤੇ ਖਾਣੇ ਬੜੇ ਅੱਛੇ ਪਕਾਣੇ ਆਣੇ ਚਾਹੀਦੇ ਨੇ। ਗੱਲ ਉਹ ਠੀਕ ਹੈ। The English saying goes, the best way to a man's heart is through his stomach. ਤੇ ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਜਿੱਤਿਆ? ਖਾਣੇ ਚੰਗੇ ਪਕਾ ਕੇ? ਰੰਧਾਵਾ ਸਾਹਿਬ ਤੁਹਾਡੇ ਬੜੇ ਅਸੀਂ ਦੇਖਿਆ ਕਿ ਤਾਬੇਦਾਰ ਨੇ। ਹਾਂਜੀ, ਇਹਦੀ ਵਜ੍ਹਾ ਕੀ ਹੈ ਦੱਸੋ ਨਾ, ਸਾਡੀਆਂ ਬੱਚੀਆਂ ਨੂੰ ਪਤਾ ਲੱਗੇ। ਐਕਚੁਅਲੀ ਇਹਦਾ ਸੁਭਾਅ ਬਹੁਤ ਚੰਗਾ ਆ।
ਕਦੇ ਕਦੇ ਗੁੱਸੇ ਹੁੰਦਾ ਪਰ ਬਹੁਤ ਛੇਤੀ ਫਿਰ ਠੰਡਾ ਹੋ ਜਾਂਦਾ ਸੋ ਇਹ ਬਹੁਤ ਚੰਗੀ ਗੱਲ ਆ ਮੇਰੇ ਲਈ ਆਪਾਂ ਸਾਰੇ ਗਲਤੀਆਂ ਕਰਦੇ ਨਾ ਤੇ ਜਦੋਂ ਬੰਦੇ ਦੇ ਸੁਭਾਅ ਇਹੋ ਜਿਹਾ ਕਿ ਬਹੁਤ ਛੇਤੀ ਠੰਡਾ ਹੋ ਜਾਣਾ ਫਿਰ ਸਭ ਕੁਝ ਠੀਕ ਹੋ ਜਾਂਦਾ ਹੈ ਨਾ ਵਾਹ ਵਾਹ ਹਾਂ ਤੇ ਜੇ ਆਪਾਂ ਸਦਾ ਦਿਲ ਵਿੱਚ ਕੋਈ ਮਾੜੀ ਗੱਲ ਰੱਖਣੀ ਜਾਂ ਬੈਡ ਐਕਸਪੀਰੀਅੰਸ ਰੱਖਣਾ ਨਹੀਂ ਰੱਖਣਾ ਚਾਹੀਦਾ ਇਹਨੂੰ ਫੋਰਗੇਟ ਕਰ ਦੋ ਵਾਹ ਗਾਂ ਹੋਰ ਨਵੀਂ ਜ਼ਿੰਦਗੀ ਹੈ ਜਿਹੜੀ ਪਿਛਲੀ ਆ ਉਹਦਾ ਚੇਤਾ ਭੁਲਾ ਦੋ ਨਵੀਂ ਜ਼ਿੰਦਗੀ ਅੱਗੇ ਵੇਖਿਓ ਤੇ ਆਈ ਥਿੰਕ ਜੇ ਇਸ ਤਰ੍ਹਾਂ ਆਪਾਂ ਪੋਜ਼ਿਟਿਵ ਐਟੀਟਿਊਡ ਹੈ ਸਾਡੇ ਵਿੱਚ ਜ਼ਰੂਰ ਸਾਡਾ ਘਰ ਬਹੁਤ ਚੰਗਾ ਵਸਦਾ ਤੇ ਤੁਸੀਂ ਬਾਈ ਪ੍ਰੋਫੈਸ਼ਨ ਸੁਣਿਆ ਪ੍ਰੋਫੈਸਰ ਹੋ ਲੈਕਚਰਰ ਹੋ ਯਾ ਮੈਂ ਨਾ ਮੇਰੀ ਪਹਿਲੀ ਡਿਗਰੀ ਕੀਤੀ ਸੀ ਟੀਚਿੰਗ ਆਫ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਮੇਰੀ BA ਸੀ ਫਿਰ ਮੈਂ ਮਾਸਟਰਸ ਕੀਤੀ ਸੀ ਉਹ ਵੀ ਟੀਚਿੰਗ ਆਫ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਫਿਰ ਮੈਂ PhD ਵੀ ਕੀਤੀ ਆ ਤੇ ਉਹ ਵੀ ਟੀਚਿੰਗ ਆਫ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਕਿਉਂਕਿ ਮੈਂ ਪੜ੍ਹਾਉਂਦੀ ਸੀ ਯੂਨੀਵਰਸਿਟੀ ਵਿੱਚ ਤੇ ਸਾਨੂੰ ਇਹ ਪੜ੍ਹਾਈਆਂ ਚਾਹੀਦੀਆਂ ਸੀ ਕਿ ਸਾਨੂੰ ਪ੍ਰਮੋਸ਼ਨ ਮਿਲ ਸਕੇ ਜਦ ਆਪਾਂ ਜ਼ਿਆਦਾ ਸਿਆਣੇ ਹੋ ਸਕਦੇ ਸੋ ਮੇਰੇ ਕੋਲ ਓਪਰਚੁਨਿਟੀ ਸੀ ਮੈਂ ਕਰ ਸਕਦੀ ਸੀ ਤੇ ਮੈਨੂੰ ਪੜ੍ਹਨਾ ਤੇ ਨਵੀਂ ਨੌਲੇਜ ਲੈਣ ਨੂੰ ਬਹੁਤ ਸ਼ੌਂਕ ਆ ਵਾਹ ਵਾਹ ਹਾਂਜੀ ਤੇ ਜੇ ਕੋਈ ਲੜਕੀ ਹੋਰ ਕੋਈ ਲੜਕੀ ਵੀ ਇਹੋ ਜੀ ਨੌਲੇਜ ਚਾਹੁੰਦੀ ਹੈ ਕਰੋ ਜੀ ਪਰ ਆਪਦਾ ਘਰ ਵੀ ਸੰਭਾਲੋ ਵਾਹ ਹਾਂਜੀ ਯਾਨੀ ਤੁਸੀਂ ਇਲਮ ਹਾਸਲ ਕਰੋ ਲੇਕਿਨ ਆਪਣੇ ਘਰ ਨੂੰ ਨਾ ਚਲਾਓ ਹਾਂ ਘਰ ਵੀ ਚਲਾਉਣਾ ਵਿਆਹ ਵੀ ਚਲਾਉਣਾ ਜਵਾਕ ਨੂੰ ਵੀ ਪੜਾਉਣਾ ਸਭ ਕੁਝ ਕਰਨਾ ਆ as we say we have to manage all the different aspects of our life right ਤੇ ਤੁਸੀਂ ਇਹ ਦੱਸੋ ਕਿ ਜਿੱਥੇ ਤੁਸੀਂ ਰਹਿੰਦੇ ਹੋ ਹਾਂਜੀ ਤੁਹਾਡੀ ਫੈਮਿਲੀ ਦੇ ਵਿੱਚ ਤੁਹਾਡੇ ਸੱਸ ਸਹੁਰਾ ਤੁਹਾਡੇ ਨਾਲ ਰਹਿੰਦੇ ਨੇ ਕਿ ਤੁਸੀਂ ਸਿੰਗਲ ਰਹਿੰਦੇ ਹੋ ਮੀਆਂ ਬੀਵੀ ਪਹਿਲੇ ਦਿਨੋਂ ਮੇਰੀ ਸੱਸ ਤੇ ਸਹੁਰਾ ਹੋਰ ਸ਼ਹਿਰ ਰਹਿੰਦੇ ਸੀ ਤੇ ਆਪਾਂ ਰਹਿੰਦੇ ਸੀ ਕੁਆਲਾ ਲੰਪੁਰ ਵਿੱਚ ਉੱਥੇ ਸਾਨੂੰ ਦੋਵਾਂ ਜੀਆਂ ਨੂੰ ਨੌਕਰੀ ਮਿਲ ਗਈ ਤੇ ਆਪਾਂ ਉੱਥੇ ਰਹਿੰਦੇ ਸੀ ਪਰ ਮੇਰਾ ਸੱਸ ਤੇ ਸਹੁਰਾ ਸਦਾ ਆਉਂਦੇ ਰਹਿੰਦੇ ਸੀ ਸਾਡੇ ਨਾਲ ਜਵਾਕਾਂ ਨਾਲ ਮਿਲਦੇ ਸੀ ਪਿਆਰ ਕਰਦੇ ਸੀ ਬਹੁਤ ਚੰਗੇ ਸੀ ਅੱਛਾ ਆਖਰ ਵਿੱਚ ਬਸ ਇਹ ਦੱਸੋ ਕਿ ਤੁਸੀਂ ਸਟੂਡੈਂਟਸ ਨੂੰ ਤੇ ਪੜ੍ਹਾਉਂਦੇ ਹੋ ਬੱਚਿਆਂ ਨੂੰ ਤੁਸੀਂ ਪੜ੍ਹਾਉਂਦੇ ਹੋ ਹਾਂਜੀ ਤੇ ਕਦੀ ਰੰਧਾਵਾ ਸਾਹਿਬ ਨੂੰ ਵੀ ਪੜ੍ਹਾਇਆ ਜੇ ਕਦੀ ਯਾ ਬਹੁਤ ਪੜ੍ਹਾਉਣਾ ਪੈਂਦਾ ਆਦਮੀਆਂ ਨੂੰ ਕਿ ਤੁਸੀਂ ਥੋੜਾ ਜਿਹਾ ਠੰਡਾ ਰੱਖੋ ਆਪਦਾ ਸੁਭਾਅ ਸੋਚ ਸਾਚ ਕੇ ਕੰਮ ਕਰੋ ਜੋ ਕੁਝ ਵੀ ਕਰਨਾ ਭਾਵੇਂ ਬਿਜ਼ਨਸ ਵਿੱਚ ਘਰ ਵਿੱਚ ਭਾਈਬੰਦਾਂ ਨਾਲ ਸਾਰੇ ਕਿਤੇ ਵੀ ਇਹਨੂੰ ਸਦਾ ਮੈਂ ਠੰਡਾ ਕਰਦੀ ਰਹਿੰਦੀ ਸਾਡੇ ਕੋਲ 2 ਜਵਾਕ ਆ ਦੋਵੇਂ ਮੁੰਡੇ ਆ ਤੇ ਬੱਚੇ ਜ਼ਿਆਦਾ ਤੁਹਾਡੇ ਨਾਲ ਪਿਆਰ ਕਰਦੇ ਨੇ ਕਿ ਰੰਧਾਵਾ ਸਾਹਿਬ ਨਾਲ ਜਦੋਂ ਛੋਟੇ ਹੁੰਦੇ ਸੀ ਨਾ ਜ਼ਿਆਦਾ ਮੇਰੇ ਨਾਲ ਪਿਆਰ ਕਰਦੇ ਸੀ ਪਰ ਜਦੋਂ ਥੋੜੇ ਜਿਹੇ ਵੱਡੇ ਹੋ ਗਏ ਕਾਲਜ ਨੂੰ ਗਏ ਯੂਨੀਵਰਸਿਟੀ ਨੂੰ ਗਏ ਦੋਵੇਂ ਵਕੀਲ ਆ ਮੇਰੇ ਮੁੰਡੇ ਸਾਡੇ ਬੱਚੇ ਹੁਣ ਰੰਧਾਵਾ ਸਾਹਿਬ ਦੀ ਪੱਟੀ ਚੜ ਗਏ ਹਾਂ ਹੁਣ ਬਾਪੇ ਦੇ ਨਾਲ ਜ਼ਿਆਦਾ ਪਿਆਰ ਉਹਨਾਂ ਦੇ ਨਾਲ ਕਰਦਾ ਕਿਉਂਕਿ ਐਡਵਾਈਸ ਬਾਪਾ ਕੋਲੋਂ ਲੈਣਾ ਨਾ ਕਿ ਲਾਅ ਦੇ ਬਾਰੇ ਤੇ ਸਭ ਕੁਝ ਫਿਰ ਬਾਪੇ ਦੇ ਨਾਲ ਜ਼ਿਆਦਾ ਪਰ ਮੇਰੇ ਨਾਲ ਵੀ ਬਹੁਤ ਪਿਆਰ ਕਰਦੇ ਬਹੁਤ ਚੰਗੇ ਮੇਰੇ ਬੱਚੇ ਲੋ ਜੀ ਪਿਆਰਿਓ ਸਾਡੇ ਹਮਸਾਇਆ ਮੁਲਕ ਇੰਡੀਆ ਦੀ ਹਰਿਆਣਾ ਸਟੇਟ ਦੇ ਅੰਜਮਨੇ ਆੜਤੀਆਂ ਦੇ ਵਾਇਸ ਪ੍ਰਧਾਨ ਸ਼੍ਰੀ ਹਰਦੀਪ ਸਿੰਘ ਸਰਕਾਰੀਆ ਸਾਡੇ ਨਾਲ ਮੌਜੂਦ ਨੇ ਆਓ ਤੁਹਾਨੂੰ ਸਰਦਾਰ ਹੋਰਾਂ ਦੇ ਨਾਲ ਮਿਲਵਾਈਏ ਤੇ ਉਹਨਾਂ ਦੀਆਂ ਗੱਲਾਂ ਤੁਹਾਨੂੰ ਸੁਣਵਾਈਏ ਸਰਦਾਰ ਜੀ ਬੜਾ ਜੀ ਆਇਆਂ ਨੂੰ ਤੁਹਾਨੂੰ ਆਖਦੇ ਆ ਧੰਨਵਾਦ ਜੀ ਤੁਹਾਡਾ ਤੁਸੀਂ ਪਾਕਿਸਤਾਨ ਆਏ ਹੋ ਸਾਡੇ ਵਿਆਹ 'ਚ ਇਹ ਦੱਸੋ ਵੀ ਜਦੋਂ ਇੱਕ ਦੂਜੇ ਨੂੰ ਸਾਡੇ ਸਰਦਾਰ ਭਾਈ ਮਿਲਦੇ ਨੇ ਤੇ ਇੱਕ ਦੂਜੇ ਨੂੰ ਆਖਦੇ ਨੇ ਸਤਿ ਸ੍ਰੀ ਅਕਾਲ ਇਹਦਾ ਤਰਜਮਾ ਕੀ ਹੈ ਜੋ ਬੋਲੇ ਸੋ ਨਿਹਾਲ ਇਹਦਾ ਜ਼ਰਾ ਤਰਜਮਾ ਦੱਸੋ ਨਾ ਜੀ ਇਹਦਾ ਜਿਹੜਾ ਸਤਿ ਸ੍ਰੀ ਅਕਾਲ ਆ ਇਹ ਇੱਕ ਤਰ੍ਹਾਂ ਦਾ ਉਹ ਰੱਬ ਨੂੰ ਯਾਦ ਕੀਤਾ ਜਾਂਦਾ ਆ ਹਾਂ ਜੀ ਕਿ ਸਤਿ ਸ੍ਰੀ ਅਕਾਲ ਉਹ ਅਕਾਲ ਸੱਤ ਆ ਕਿ ਉਹ ਸੱਚਾ ਹੈ ਉਹੀ ਸਚਾਈ ਜਿਹੜੀ ਆ ਉਹ ਇਸ ਕਰਕੇ ਸੱਚਾ ਬਾਦਸ਼ਾਹ ਇੱਕ ਹੈ ਅਕਾਲ ਬਿਲਕੁਲ ਜੀ ਇਸ ਕਰਕੇ ਸਤਿ ਸ੍ਰੀ ਅਕਾਲ ਬੋਲਿਆ ਜਾਂਦਾ ਹਾਂ ਔਰ ਜਿਹੜਾ ਤੁਸੀਂ ਕਿਹਾ ਬੋਲੇ ਸੋ ਨਿਹਾਲ ਉਹ ਇੱਕ ਤਰ੍ਹਾਂ ਦਾ ਜਕਾਰੇ ਆ ਹਾਂ ਉਹ ਇੱਕ ਜਕਾਰੇ ਨੇ ਜਿਹੜੇ ਨਿਹੰਗ ਸਿੰਘ ਨੇ ਉਸ ਤਰੀਕੇ ਨਾਲ ਛੱਡਦੇ ਨੇ ਜਿਹੜੇ ਅਸੀਂ ਆਮ ਪਬਲਿਕ ਦੇ ਵਿੱਚ ਗੱਲ ਵਿਚਰਦੀ ਹੈ ਸਿੱਖਾਂ 'ਚ ਉਹ ਸਾਡਾ ਮਿਲਣ ਦਾ ਹੈਗਾ ਆ ਉਹ ਸਤਿ ਸ੍ਰੀ ਅਕਾਲ ਹੀ ਹੈ ਸਾਡਾ ਜਕਾਰਾ ਲਓ ਜੀ ਪਿਆਰਿਓ ਦਰਸ਼ਕੋ ਜਦੋਂ ਅਸੀਂ ਇੱਕ ਦੂਜੇ ਨੂੰ ਮਿਲਨੇ ਆ ਤੇ ਅਸੀਂ ਅਸਲਾਮ ਅਲੈਕਮ ਆਖਨੇ ਆ ਤੇ ਜਦੋਂ ਸਾਡੇ ਸਰਦਾਰ ਭਰਾ ਸਾਨੂੰ ਜਾਂ ਕਿਸੇ ਨੂੰ ਮਿਲਦੇ ਨੇ ਤੇ ਇਹ ਆਖਦੇ ਨੇ ਸਤਿ ਸ੍ਰੀ ਅਕਾਲ ਜੋ ਬੋਲੇ ਸੋ ਨਿਹਾਲ
ਇਹਦਾ ਤਰਜਮਾ ਇਹ ਵੇ ਕਿ ਸੱਚਾ ਸਾਹਿਬ ਇੱਕ ਹੈ, ਜਿਹੜਾ ਇਹ ਜੈਕਾਰਾ ਪੁਕਾਰਦਾ ਰਹੇਗਾ, ਬੁਲਾਉਂਦਾ ਰਹੇਗਾ, ਉਹ ਸਦਾ ਸੁਖੀ ਰਹੇਗਾ, ਨਿਹਾਲ ਰਹੇਗਾ। ਅੱਛਾ ਸਰਦਾਰ ਜੀ, ਇਹ ਦੱਸੋ ਜੀ, ਇਹ ਜਿਹੜੇ ਤੁਹਾਡੇ 5 ਕੱਕੇ ਹੁੰਦੇ ਨੇ ਜੀ, ਕੇਸ, ਕੜਾ, ਕਿਰਪਾਨ, ਕੰਗਾ ਤੇ ਕੱਛਾ, ਇਹਨਾਂ ਦਾ ਵੀ ਜ਼ਰਾ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕੀ ਤਰਜਮਾ। ਗੁਰਦੇਵ ਜੀ ਨੇ ਜਦੋਂ ਇਹ ਹੁਕਮ ਦਿੱਤਾ ਸੀ ਤੇ ਇਹਦੇ ਪਿੱਛੇ ਕੋਈ ਮਕਸਦ ਹੋਣਾ ਸੀ ਨਾ ਜੀ, ਕੋਈ ਮਕਸਦ ਹੈ ਵੀ ਇਹ ਚੀਜ਼ਾਂ ਕੋਲੇ ਰੱਖੋ ਤੇ ਇਹਦਾ ਕੀ ਫਾਇਦਾ ਹੈ ਜਾਂ ਕੀ ਇਹਦਾ ਗੁਰਦੇਵ ਜੀ ਦਾ ਹੁਕਮ ਹੈ? ਇੱਕ ਸਾਨੂੰ ਵੱਖਰੀ ਪਹਿਚਾਣ ਦੇਣ ਨੂੰ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਵਿਸਾਖੀ ਦੇ ਦਿਹਾੜੇ ਤੇ ਆਨੰਦਪੁਰ ਸਾਹਿਬ ਅੰਮ੍ਰਿਤ ਛਕਾ ਕੇ ਔਰ ਨਵੀਂ ਸਿੱਖ ਕੌਮ ਇੱਕ ਕ੍ਰੀਏਸ਼ਨ ਕੀਤੀ, ਅੱਡ ਪਹਿਚਾਣ ਦਿੱਤੀ। ਔਰ ਉਹਦੇ ਲਈ 5 ਜਿਹੜੇ ਸੀਗੇ ਉਹ ਉਹਨਾਂ ਨੇ ਸਾਡੀ ਇੱਕ ਨਿਸ਼ਾਨੀ ਕੋ 5 ਕਕਾਰ ਸਾਨੂੰ ਦਿੱਤੇ, ਜਿੰਦੇ ਚ ਉਹ 5 ਸਾਡੀ ਜ਼ਰੂਰਤ ਸੀਗੀ ਜੀ, ਕਿਉਂਕਿ ਜਿਹੜਾ ਕੰਗਾ ਆ ਉਹ ਸਾਨੂੰ ਕੇਸ ਕਰਨ ਲਈ 24 ਘੰਟੇ ਚਾਹੀਦਾ। ਅਸੀਂ ਕੇਸ ਰੱਖਣ ਨੂੰ, ਪੂਰਨ ਸਰੂਪ ਰੱਖਣ ਨੂੰ ਜਦੋਂ ਉਹਨਾਂ ਨੇ ਸਾਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਕਿ ਤੁਸੀਂ ਪੂਰਨ ਜਿਹੜਾ ਸਰੂਪ ਹੈ ਉਹ ਰੱਖੋ, ਤੇ ਕੇਸਾਂ ਦੀ ਸਫਾਈ ਲਈ ਔਰ ਕੇਸਾਂ ਨੂੰ ਕਰਨ ਵਾਸਤੇ ਤੁਸੀਂ ਉਸ ਟਾਈਮ ਤਾਂ ਅੱਜ ਦੇ ਹਾਲਾਤ ਤਾਂ ਨਹੀਂ ਸੀ, ਉਦੋਂ ਜੰਗਲ ਦਿਹਾੜੇ ਵੀ ਸੀ ਔਰ ਇਹੋ ਜਿਹੀ ਕੋਈ ਲਾਈਟ ਨਹੀਂ ਸੀ, ਇਹੋ ਜਿਹਾ ਕੋਈ ਸਿਸਟਮ ਨਹੀਂ ਸੀਗਾ, ਇਹੋ ਜਿਹੇ ਕੋਈ ਅਟੈਚ ਬਾਥਰੂਮ ਨਹੀਂ ਸੀਗੇ। ਤੇ ਉਹਨਾਂ ਨੇ ਉਸ ਚੀਜ਼ ਨੂੰ ਸੋਚ ਕੇ, ਬੜੀ ਅੱਗੇ ਦੀ ਲੰਬੀ ਸੋਚ ਕੇ ਉਹ ਜਿਹੜਾ ਹੈ ਉਹ ਕੰਗਾ ਰੱਖਣ ਦਾ ਦਿੱਤਾ। ਔਰ ਉਸ ਤੋਂ ਬਾਅਦ ਜਿਹੜੀ ਸੀਗੀ ਕੜਾ, ਕੜਾ ਇੱਕ ਜਿਹੜੇ ਸੀ ਉਹ ਸਾਡੀ ਪਹਿਚਾਣ ਦਿੱਤੀ ਕਿ ਕੜਾ ਜੇ ਅਸੀਂ ਪਾਵਾਂਗੇ ਤੇ ਉਹ ਇੱਕ ਵੱਖਰੀ। ਔਰ ਕੁਝ ਜਦੋਂ ਲੜਾਈਆਂ ਹੁੰਦੀਆਂ ਸੀਗੀਆਂ ਉਦੋਂ ਹਾਲਾਤ ਇਹੋ ਜਿਹੇ ਸੀਗੇ ਤੇ ਉਹਦੇ ਨਾਲ ਵਾਰ ਵੀ ਰੋਕਣ ਵਾਸਤੇ ਜਿਹੜਾ ਸੀਗਾ ਉਹ ਵੀ ਫਾਇਦਾ ਆਉਂਦਾ ਸੀਗਾ। ਦੂਜੇ ਗੁਰਦੇਵ ਜੀ ਦੀ ਕੜੀ ਸੀ ਨਾ, ਗੁਰਦੇਵ ਇਹਦਾ ਮਤਲਬ ਇਹ ਵੀ ਦੱਸਿਆ ਸਾਨੂੰ ਸਿੱਖ ਭਰਾਵਾਂ ਭਈ ਇਹ ਕੜੀ ਇਸ ਗੱਲ ਦੀ ਅਲਾਮਤ ਹੈ ਕਿ ਕੜਾ ਕਿ ਅਸੀਂ ਗੁਰਦੇਵ ਜੀ ਦੇ ਸਿੱਖ ਹਾਂ, ਮਾਨੀ ਉਹਨੇ ਇੱਕ ਨਿਸ਼ਾਨੀ ਹੋ ਗਈ ਜੀ ਜਿਹੜੀ। ਔਰ ਇੱਕ ਕਸ਼ਹਿਰਾ, ਕਸ਼ਹਿਰਾ ਉਹ ਬੜੇ ਖੁੱਲੇ ਤਰੀਕੇ ਨਾਲ ਜਿਹੜਾ ਪਾਇਆ ਜਾਂਦਾ ਸੀਗਾ, ਪਾਉਣਾ ਤੇ ਕੁਛ ਨਾ ਕੁਛ ਹੁੰਦਾ ਸੀਗਾ, ਉਸ ਨੂੰ ਇੱਕ ਕਸ਼ਹਿਰੇ ਦਾ ਦੇਤਾ ਕਿ ਉਹ ਨਾ ਤਾਂ ਥੱਲੇ ਤੁਹਾਨੂੰ ਪਜਾਮੇ ਦੀ ਜ਼ਰੂਰਤ ਰਵੇ, ਨਾ ਤੁਹਾਨੂੰ ਕੁਛ ਅੱਜ ਦੀ ਪੈਂਟ ਦੀ ਜ਼ਰੂਰਤ ਰਵੇ, ਨਾ ਕੋਈ ਚਾਦਰ ਦੀ ਜ਼ਰੂਰਤ ਰਵੇ। ਕਸ਼ਹਿਰਾ ਤਾਂ ਕਰਕੇ ਕਿਹਾ ਕਿ ਉਹ ਨਾਲ ਉਹਨੂੰ ਕਸ਼ਹਿਰਾ ਪਾਉਣ ਤੋਂ ਬਾਅਦ ਇੱਕ ਤੁਹਾਡੇ ਉੱਤੇ ਮਰਿਆਦਾ ਵੀ ਆ ਗਈ, ਇੱਕ ਮਰਿਆਦਾ ਵੀ ਆ ਗਈ ਕਿ ਜਿਹੜੀ ਤੁਸੀਂ ਗ੍ਰਸਤੀ ਲੋਕ ਜੇ ਤਾਂ ਤੁਸੀਂ ਇੱਕ ਮਰਿਆਦਾ 'ਚ ਰਹੋਗੇ ਕਿ ਤੁਸੀਂ ਜਿਹੜੇ ਇਹ ਕਸ਼ਹਿਰੇ ਦੀ ਜਿਹੜੀ ਨਿਸ਼ਾਨੀ ਉਹ ਕੱਛੇ ਨੂੰ ਪਾਕ ਰੱਖਣਾ ਜੀ, ਜਿਹੜੀ ਮੇਨ ਗੱਲ ਸੀ ਉਹਨੂੰ ਪਾਕ ਰੱਖਣਾ। ਔਰ ਦੂਜਾ ਜਿਹੜੀ ਕਿਰਪਾਨ ਸੀ ਇਹ ਸੈਲਫ ਪ੍ਰੋਟੈਕਸ਼ਨ ਦਾ ਇੱਕ ਬਿਲਕੁਲ ਜੀ ਅੰਤਨਾਖੀ ਆ, ਉਸ ਨੂੰ ਇੱਕ ਪਹਿਚਾਣ ਦੇਤੀ। ਅੱਜ ਤੁਸੀਂ ਦੇਖੋ ਯੂਰਪ ਦੀਆਂ ਕੰਟਰੀਆਂ 'ਚ ਕੁਛ ਹਥਿਆਰ ਲੈ ਕੇ, ਕੋਈ ਚਾਕੂ ਲੈ ਕੇ ਨਹੀਂ ਚੱਲ ਸਕਦਾ, ਪਰ ਸਾਨੂੰ ਜਿਹੜੀ ਇੰਗਲੈਂਡ 'ਚ ਵੀ ਆ, ਕੈਨੇਡਾ 'ਚ ਵੀ ਆ, ਸਾਰੀਆਂ ਜਗ੍ਹਾ ਤੇ ਇੰਡੀਆ 'ਚ ਵੀ ਆ, ਅਸੀਂ ਆਪਦੀ ਕਿਰਪਾਨ ਨਾਲ ਲੈ ਕੇ ਚੱਲੀਏ, ਸਾਨੂੰ ਕੋਈ ਨਹੀਂ ਕਹੇਗਾ, ਉਹਨੂੰ ਕੋਈ ਹਥਿਆਰ ਨਹੀਂ ਮੰਨਿਆ ਜਾਊਗਾ। ਉਹ ਸਾਡੀ ਇੱਕ ਧਾਰਮਿਕ ਪਹਿਚਾਣ ਉਹਨਾਂ ਨੇ ਕਹੀ ਆ ਕਿ ਇਹ ਕਰਕੇ ਉਹਨਾਂ ਨੇ ਸਾਨੂੰ ਉਹ ਇੱਕ ਰਿਲੀਜੀਅਸ ਸਿੰਬਲ ਹੋ ਗਿਆ ਨਾ ਤੁਹਾਡਾ। ਹਾਂਜੀ, ਇੱਕ ਮਜ਼ਹਬੀ ਅਲਾਮਤ ਬਣ ਗਈ। ਹਾਂ ਬਿਲਕੁਲ ਜੀ। ਔਰ ਕੇਸ ਜਿਹੜੇ ਸੀ ਨਾਲ ਕੱਕੇ ਦੇ ਕੇਸ ਦਿੱਤੇ ਨੇ, ਉਹ ਉਹਨਾਂ ਕਿਹਾ ਕਿ ਪ੍ਰਮਾਤਮਾ ਵੱਲੋਂ ਤੁਸੀਂ ਇੱਕ ਜਿਹੜੀ ਚੀਜ਼ ਤੁਹਾਨੂੰ ਦਿੱਤੀ ਉਹਦੇ ਕੇਸ ਦਾ ਕਤਲ ਕਿਉਂ ਕਰਦੇ ਜੇ? ਕੇਸ ਤੁਸੀਂ ਰੱਖੋ ਅੰਤਨਾਕੀ ਔਰ ਉਸ ਨੂੰ ਇੱਕ ਦਸਤਾਰ ਇਹਦਾ ਆਨੰਦ ਮਾਣੋ, ਤੁਸੀਂ ਆਨੰਦ ਮਾਣੋ ਜੀ ਅੰਤਨਾਕੀ। ਤੇ ਇਹ ਸਰਦਾਰੀ ਦੱਸੋ, ਤੁਸੀਂ ਲਾਇਨਜ਼ ਕਲੱਬ ਦੇ ਵੀ ਮੁਖਤਲਿਫ ਅਹੁਦਿਆਂ ਤੇ ਰਹੇ ਹੋ ਤੇ ਉਸ ਕਲੱਬ ਵਿੱਚ ਤੁਸੀਂ ਪਬਲਿਕ ਵੈਲਫੇਅਰ ਦੇ ਕਿਹੜੇ ਕੰਮ ਕੀਤੇ, ਕੋਈ ਦੱਸੋ ਸਾਨੂੰ। ਇੰਡੀਆ 'ਚ ਕੀ ਕੀਤਾ ਤੇ ਸਾਨੂੰ ਕੀ ਸੁਜੈਸ਼ਨ ਦਿੰਦੇ ਹੋ? ਮੈਂ ਜਿਹੜਾ ਆ ਉਹ 1987 ਤੋਂ ਐਜ ਇੱਕ ਲੀਓ ਮੈਂਬਰ ਜੁਆਇਨ ਕੀਤਾ ਸੀ ਲਾਈਨਿਜ਼ਮ ਨੂੰ, ਔਰ ਫਿਰ 90 ਦੇ ਵਿੱਚ ਅਸੀਂ ਜਿਹੜਾ ਸੀਗਾ ਉਹ ਲਾਇਨਸ ਕਲੱਬ ਸਰਸਾ ਸੈਂਟਰਲ ਬਣਾਇਆ ਸੀਗਾ, ਔਰ ਜਿਹੜਾ ਅੱਜ ਵੀ ਬੜਾ ਮੈਂ ਉਹਦਾ ਚਾਰਟਰ ਮੈਂਬਰ ਹਾਂ ਔਰ ਅੱਜ ਬੜਾ ਬਖੂਬੀ ਚੱਲ ਰਿਹਾ। ਉਹਦੇ 'ਚ ਅਸੀਂ 2 ਜਣੇ ਗਵਰਨਰ ਬਣ ਚੁੱਕੇ ਹਾਂ। ਮੇਰੇ ਤੋਂ ਪਹਿਲੇ 2005-6 ਦੇ ਵਿੱਚ ਚੰਦਰ ਸ਼ੇਖਰ ਮਹਿਤਾ ਜੀ ਗਵਰਨਰ ਬਣੇ ਸੀ, ਜਿਹੜੇ ਮੇਰੇ ਕੇ ਅੰਦਰ ਆਖੀ ਗੋਡ ਫਾਦਰ ਨੇ ਅੰਦਰ ਲਾਈਨਿਜ਼ਮ ਦੇ। ਔਰ 1920-21 ਦੇ ਵਿੱਚ ਮੈਂ ਉੱਥੇ ਐਜ ਏ ਡਿਸਟ੍ਰਿਕਟ ਗਵਰਨਰ ਵਰਕ ਕੀਤਾ। ਔਰ ਕੋਵਿਡ ਦਾ ਟਾਈਮ ਸੀਗਾ, ਅਸੀਂ ਵਕਤ ਦੇ ਹਿਸਾਬ ਨਾਲ ਜਿਹੜੀ ਇੱਕ ਸਮਾਜ ਸੇਵੀ ਸੰਸਥਾ ਆ ਉਸ ਦਾ ਕਰਦੇ ਹਾਂ। ਜ਼ਿਆਦਾ ਹੀ ਇਨਵਾਇਰਨਮੈਂਟ ਦੇ ਉੱਤੇ ਕਰਦੇ ਹਾਂ ਕਿ ਪੌਦੇ ਲਵਾ ਦਿਓ, ਬੱਚਿਆਂ ਨੂੰ ਉਹਦੇ ਬਾਰੇ ਜਾਗਰਤ ਕਰੋ। ਤੇ ਨਾਲ ਹੀ ਅਸੀਂ ਜਿਹੜਾ ਆ ਇੱਕ ਬਲਾਈਂਡ ਦੇ ਉੱਤੇ ਸਾਈਡ ਫਸਟ ਦਾ ਇੱਕ ਆਉਂਦਾ ਆ ਕਿ ਅਸੀਂ ਵੱਧ ਤੋਂ ਵੱਧ ਅੱਖਾਂ ਦੇ ਆਪਰੇਸ਼ਨ ਕਰਵਾਉਂਦੇ ਆ ਲੋਕਾਂ ਨੂੰ ਜਿਹੜੇ ਜ਼ਰੂਰਤਮੰਦ ਨੇ। ਇੱਕ ਅਸੀਂ ਆਈ ਬੈਂਕ ਵੀ ਚਲਾ ਰੱਖਿਆ ਆ ਸਾਡੇ ਲਾਇਨਸ ਕਲੱਬ ਸਰਸਾ। ਕਈ ਯੂਨਿਟ ਨੇ ਸਾਡੇ ਡਿਸਟ੍ਰਿਕਟ ਦੇ ਵਿੱਚ 122 ਕਲੱਬ ਨੇ, ਉਹਨਾਂ 'ਚੋਂ ਇੱਕ ਲਾਇਨਸ ਕਲੱਬ ਸਰਸਾ ਆ। ਉਹਨਾਂ ਨੇ ਇੱਕ ਉਹ ਡਾਕਟਰ ਜ਼ਿਆਦਾ ਉਹਦੇ ਵਿੱਚ ਨੇ ਔਰ ਉਹਨਾਂ ਨੂੰ ਪਿਛਲੇ 18-20 ਸਾਲਾਂ ਤੋਂ ਇੱਕ ਆਈ ਬੈਂਕ ਚਲਾ ਰੱਖਿਆ ਕਿ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਆ ਔਰ ਲੋਕ ਡੋਨੇਟ ਕਰਦੇ ਨੇ ਤੇ ਉਹ ਇਮੀਡੀਏਟ ਫ੍ਰੀ ਆਫ ਕਾਸਟ ਅੱਗੇ ਜਿਹੜੀ ਆ
ਉੱਥੇ 8-10 ਉਹ ਕਿਸੇ ਬਲਾਈਂਡ ਬੰਦੇ ਨੂੰ ਤੁਸੀਂ ਲਾ ਦਿੰਦੇ ਉਹ ਪਹਿਲੇ ਆਲਰੇਡੀ ਵੇਟਿੰਗ ਚੱਲ ਰਹੀ ਹੁੰਦੀ ਹੈ ਜੀ ਉਹਦੇ 'ਚ। ਤੇ ਹੋਰ ਵੀ ਸਮਾਜ ਸੇਵੀ ਬਲੱਡ ਡੋਨੇਸ਼ਨ ਦਾ ਬਹੁਤ ਕੰਮ ਕਰਦੇ ਆ। ਮੈਂ ਖੁਦ ਇੰਤਨੈਕੀਆ ਜਿਹੜਾ 40 ਵਾਰ ਦੇ ਕਰੀਬ ਬਲੱਡ ਡੋਨੇਟ ਕਰ ਚੁੱਕਾ ਹਾਂ। ਵਾਹ ਵਾਹ ਹਾਂਜੀ, ਤੇ ਇੱਕ ਬੜੀ ਉਹਦੇ ਸੰਤੁਸ਼ਟੀ ਵੀ ਮਿਲਦੀ ਆ। ਤੇ ਇਹ ਸਮਾਜ ਸੇਵਾ ਦੇ ਕੰਮ ਜਿਹੜੇ ਨੇ ਸਾਨੂੰ ਤੁਸੀਂ ਕੀ ਮੱਤ ਦਿੰਦੇ ਹੋ ਪਾਕਿਸਤਾਨ 'ਚ ਅਸੀਂ ਕੀ ਕਰੀਏ? ਮੈਂ ਪਾਕਿਸਤਾਨ ਦੇ ਵਿੱਚ ਜਿਵੇਂ ਇੰਟਰ ਕੀਤਾ ਵਾਹਗਾ ਬਾਰਡਰ ਤੋਂ ਔਰ ਲਾਹੌਰ ਵੱਲ ਨੂੰ ਆਇਆ ਜੀ, ਔਰ ਮੈਂ ਇੱਕ ਜ਼ਿਮੀਂਦਾਰ ਵੀ ਆ ਕਿਉਂਕਿ ਮੇਰਾ ਪਿਤਾ ਪੁਰਖੀ ਕੰਮ ਜਿਹੜਾ ਉਹ ਜ਼ਿਮੀਂਦਾਰੇ ਦਾ ਆ ਜੀ। ਔਰ ਉਸ ਤੋਂ ਬਾਅਦ ਜਿਹੜਾ ਪਿਛਲੇ 35 ਸਾਲਾਂ ਦੇ ਕਰੀਬ ਹੋ ਗਏ ਅਸੀਂ ਆੜ ਦਾ ਕੰਮ ਵੀ ਕਰ ਰਹੇ ਹਾਂ। ਮੇਰੇ ਫਾਦਰ ਸਾਹਿਬ ਨੇ ਅੰਦਰ ਆੜ ਦਾ ਕੰਮ ਸ਼ੁਰੂ ਕੀਤਾ ਸੀ ਅਨਾਜ ਮੰਡੀ ਸਰਸਾ ਦੇ ਵਿੱਚ। ਪਰ ਮੈਂ ਦੇਖ ਰਿਹਾ ਸੀਗਾ ਕਿ ਔਰ ਥੋੜਾ ਮੈਨੂੰ ਦੁੱਖ ਵੀ ਹੋ ਰਿਹਾ ਸੀਗਾ ਕਿ ਸਾਡੇ ਰੁੱਖ ਨਹੀਂ ਸਾਨੂੰ ਦਿਸ ਰਹੇ ਸੀ। ਹਾਂ, ਰੁੱਖ ਦਿਸਦੇ ਸੀ ਜਾਂ ਤਾਂ ਸੜਕ ਦੇ ਕਿਨਾਰੇ ਤੇ ਦਿਸਦੇ ਸੀ ਜਿਹੜੇ ਸਰਕਾਰ ਨੇ ਲਵਾ ਰੱਖੇ ਸੀ, ਜਾਂ ਜਿਹੜੇ ਕਿਸੇ ਨੇ ਬਾਗ ਲਾਇਆ ਸੀ, ਚਾਹੇ ਅਮਰੂਦਾਂ ਦਾ ਸੀ, ਚਾਹੇ ਕਿੰਨੂ ਦਾ ਸੀ, ਚਾਹੇ ਉਹ ਅੰਬਾਂ ਦਾ ਸੀ, ਕੋਈ ਉੱਥੇ ਰੁੱਖ ਦਿਸਦੇ। ਜ਼ਿਮੀਂਦਾਰਾਂ ਨੇ ਨਹੀਂ ਲਾਏ। ਔਰ ਮੈਂ ਕਹਿੰਦਾ ਕਿ ਅਸੀਂ 7 ਪੀੜ੍ਹੀਆਂ ਵਾਸਤੇ ਜਿਹੜਾ ਉਹ ਜੋੜਨ ਦੀ ਕੋਸ਼ਿਸ਼ ਕਰਦੇ ਕਿ ਮੇਰੀਆਂ ਆਉਣ ਵਾਲੀਆਂ 7 ਪੀੜ੍ਹੀਆਂ ਮੈਂ ਇੰਨਾ ਕੁ ਧਨ ਇਕੱਠਾ ਕਰਕੇ ਦੇ ਜਾਂ ਕਿ ਉਹਨਾਂ ਨੂੰ ਉਹ ਭੁੱਖੇ ਨਾ ਮਰਨ। ਪਰ ਅਸੀਂ ਇਸ ਪਾਸੇ ਜਿਹੜਾ ਅਸਲੀ ਧਨ ਆ, ਅਸੀਂ ਸਾਡਾ ਜਿਹੜਾ ਐਟਮੋਸਫੀਅਰ ਹੀ ਇੰਨਾ ਜ਼ਹਿਰੀਲਾ ਹੋ ਜਾਊਗਾ ਤੇ ਉਹ ਕੀ ਕਰਨਗੇ ਆਉਣ ਵਾਲੀਆਂ ਪੀੜ੍ਹੀਆਂ। ਤਾਂ ਮੈਂ ਸਾਰੇ ਆਵਾਮ ਨੂੰ ਆਪਦੇ ਵੱਲੋਂ ਔਰ ਲਾਇਨਸ ਕਲੱਬ ਵੱਲੋਂ ਔਰ ਵੈਸੇ ਵੀ ਮੈਂ ਸਭ ਨੂੰ ਇਹ ਬੇਨਤੀ ਕਰਾਂਗਾ, ਉਹ ਇੱਕ ਰੁੱਖ ਵੀ ਜ਼ਿੰਦਗੀ 'ਚ ਲਾ ਦੇਣ ਤਾਂ ਸਮਝ ਲਓ ਜੀ ਉਹਨਾਂ ਨੇ ਬਹੁਤ ਵੱਡੀ ਐਫਡੀ ਆਪਦੀ ਆਉਣ ਵਾਲੀ ਪੀੜ੍ਹੀਆਂ ਵਾਸਤੇ ਕਰਾਤੀ ਆ। ਔਰ ਇਹ ਜਿਹੜਾ ਰੁੱਖ ਲਾਓਗੇ ਇਹ ਕੋਈ ਗੱਲਾਂ ਇਹ ਨਹੀਂ ਕਿ ਤੁਹਾਨੂੰ ਹੀ ਮਿਲੇਗਾ, ਇਹ ਪੂਰੇ ਉਹਦੀ ਜਿਹੜੀ ਆਕਸੀਜਨ ਮਿਲਣੀ ਆ ਉਹ ਸਾਰੀ ਦੁਨੀਆ ਦੇ ਉੱਤੇ ਜਾਣੀ ਆ। ਚਾਹੇ ਉਹ ਇਕੱਲਾ ਨਹੀਂ, ਉਹ ਪਾਕਿਸਤਾਨ ਤੇ ਇੰਡੀਆ ਨੂੰ ਔਰ ਪੂਰੇ ਯੂਰਪ ਦੇ ਵਿੱਚ ਔਰ ਪੂਰੇ ਅਮਰੀਕਾ 'ਚ, ਏਸ਼ੀਆ 'ਚ ਔਰ ਆਸਟ੍ਰੇਲੀਆ 'ਚ ਹਰ ਜਗ੍ਹਾ ਤੇ ਉਹਨੂੰ ਵਾਤਾਵਰਨ ਹੀ ਔਰ ਸਾਰੇ ਰਲ ਮਿਲ ਕੇ ਹੀ ਇਸ ਨੂੰ ਸ਼ੁੱਧ ਕਰਾਂਗੇ। ਔਰ ਜਿੰਨੇ ਜ਼ਿਆਦਾ ਸਾਡੇ ਜੰਗਲ ਹੋਣਗੇ ਜ਼ਿਆਦਾ ਰੁੱਖ ਹੋਣਗੇ। ਔਰ ਇੱਕ ਫਖਰ ਮੈਂ ਅੱਜ ਤੁਹਾਨੂੰ ਇੱਕ ਇਹ ਕਹਾਂਗਾ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਤੁਸੀਂ ਇੱਕ ਰੁੱਖ ਲਾਓਗੇ ਔਰ ਸ਼ਾਇਦ ਤੁਹਾਨੂੰ ਬਹੁਤ ਵੱਡਾ ਫਖਰ ਮਹਿਸੂਸ ਹੋਊਗਾ ਕਿ ਯਾਰ ਉਹ ਰੁੱਖ ਮੈਂ ਲਾਇਆ ਸੀ। ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਛੋਟਾ ਜਿਹਾ ਸੀਗਾ, ਸ਼ਾਇਦ ਤੀਸਰੀ ਜਾਂ ਚੌਥੀ 'ਚ ਪੜ੍ਹਦਾ ਸੀ, 1973 ਦੇ ਕਰੀਬ ਗੱਲ ਆ ਕਿ ਉਦੋਂ ਪਿਤਾ ਜੀ ਜਾਮ ਨੂੰ ਲਿਆਏ ਤੇ ਮੈਂ ਪੁੱਛਿਆ ਪਿਤਾ ਜੀ ਕਿਵੇਂ ਬੂਟਾ ਕਿਹੋ ਜਿਹਾ ਹੁੰਦਾ? ਉਹ ਕਹਿੰਦਾ ਬੇਟਾ ਇਹਨੂੰ ਲਾ ਕੇ ਦੇਖ। ਤਾਂ ਮੈਂ ਖੇਤ 'ਚ ਜਾ ਕੇ ਉਹ ਬੂਟਾ ਉਹਨਾਂ ਦੀ ਗਾਈਡੈਂਸ ਦੇ ਵਿੱਚ, ਮੈਂ ਤਾਂ ਛੋਟਾ ਸੀ, ਪੁੱਛ ਕੇ ਉਹਨੂੰ ਲਾਇਆ, ਕਿਆਰੀ ਬਣਾਈ। ਜਿਹੜਾ ਸਾਡਾ ਸੀਰੀ ਸੀਗਾ ਉਹਨੇ ਕਿਆਰੀ ਬਣਾਤੀ, ਲਾਤਾ। ਮੈਂ ਪਾਣੀ ਲਾਉਣ ਜਾਣਾ, ਮਹੀਨੇ ਡੇਢ ਬਾਅਦ ਉਹ ਬੜਾ ਮਜੂਸ ਜਿਹਾ ਹੋਇਆ ਕਿ ਉਹ ਉੱਗਰ ਪਿਆ। ਪਹਿਲਾਂ 2 ਉੱਗੇ ਉਹਨਾਂ ਚੂਹਾ ਖਾ ਗਿਆ। ਮੈਂ ਕਿਹਾ ਪਿਤਾ ਜੀ ਉਹ ਖਾ ਗਿਆ, ਮੈਂ ਬੜਾ ਰੋਣਾਕਾ ਹੋ ਗਿਆ। ਫਿਰ ਉਹ ਕਹਿੰਦੇ ਨਹੀਂ ਹੋਰ ਉੱਗਣਗੇ, ਹੋਰ ਉੱਗੇ। ਫਿਰ ਮੈਂ ਉਹਨੂੰ ਲੈ ਕੇ ਔਰ ਦੂਜੇ ਖੇਤ ਨਵਾਂ ਟਿਊਬਲ ਲਾਇਆ ਸੀ ਅਸੀਂ 73 ਦੇ ਵਿੱਚ, ਪਹਿਲਾਂ 70 'ਚ ਸੀ, ਦੂਸਰਾ ਟਿਊਬਲ ਸਾਡਾ 72 ਜਾਂ 73 ਦੀ ਗੱਲ ਆ, ਉਦੋਂ ਲਾਇਆ ਸੀ। ਤੇ ਮੈਂ ਬੱਠਲ ਦੇ ਵਿੱਚ ਰੱਖ ਕੇ ਤੇ ਸਿਰ ਦੇ ਉੱਤੇ ਲੈ ਕੇ ਗਿਆ। ਅੱਜ ਹੀ ਮੈਨੂੰ ਉਹ ਪੂਰਾ ਸੀਨ ਯਾਦ ਆ ਕਿ ਸ਼ਾਇਦ ਇਹ ਵੀ ਮੇਰੇ ਸਿਰ ਦੇ ਵਿੱਚ ਮਹਿਸੂਸ ਹੁੰਦਾ ਆ ਕਿ ਮੈਂ ਉਹ ਲਾਇਆ। ਔਰ ਦੱਸਣਾ ਚਾਹਾਂਗਾ ਸਰ ਜੀ ਕਿ ਉਸ ਤੋਂ ਬਾਅਦ ਮੇਰੇ ਜਿਵੇਂ ਉਹ 8-10 ਸਾਲਾਂ ਬਾਅਦ ਉਹਨੇ ਫਰੂਟ ਦਿੱਤਾ। ਅੱਜ ਮੇਰੇ ਏਰੀਏ ਦੇ ਵਿੱਚ ਰਿਵਾਜ ਆ ਕਿ ਹਰ ਟਿਊਬਲ ਦੇ ਉੱਤੇ ਤੁਹਾਨੂੰ 1 ਜਾਂ 2 ਜਾਮਨੂ ਦੇ ਬੂਟੇ ਮਿਲਣਗੇ। ਵਾਹ। ਫਿਰ ਉਸ ਤੋਂ ਬਾਅਦ ਸਾਡੇ ਏਰੀਏ 'ਚ ਰਿਵਾਜ ਆ ਕਿ ਗੰਨਾ ਔਰ ਨਾਲ ਹੀ ਪੂਤਨਾ ਜਿਹੜਾ ਪੁਦੀਨਾ ਕਹਿੰਦੇ ਅਸੀਂ ਉਹ ਵੀ ਉੱਥੇ ਲਾਇਆ ਮਿਲੂਗਾ ਤੁਹਾਨੂੰ। ਇਹ 3 ਚੀਜ਼ਾਂ ਤੇ ਸਾਡੇ ਹਰ ਟਿਊਬਲ ਦੇ ਉੱਤੇ ਤੁਹਾਨੂੰ ਮਿਲਣਗੀਆਂ। ਤਾਂ ਮੈਂ ਇਹੀ ਆਵਾਮ ਨੂੰ ਰਿਕੁਐਸਟ ਕਰਾਂਗਾ ਔਰ ਉਹਨਾਂ ਨੂੰ ਹੱਲਾਸ਼ੇਰੀ ਵੀ ਦੇਵਾਂਗਾ ਯਾਰ ਇਹਦਾ ਨਾ ਕਿ ਤੁਸੀਂ ਬਹੁਤ ਕੁਝ ਕਰ ਲਿਆ, ਇੱਕ ਰੁੱਖ ਜ਼ਰੂਰ ਲਾਓ ਆਪਣੀ ਜ਼ਿੰਦਗੀ ਜਿਹੜਾ ਤੁਹਾਡਾ ਯਾਦ ਰਹੇ। ਵਾਹ ਵਾਹ। ਲਓ ਜੀ ਸਾਹਿਬੋ, ਸਾਡੇ ਪਿਆਰੇ ਨਿੱਕੇ ਵੀਰ ਚੌਧਰੀ ਉਸਮਾਨ ਸ਼ੁਕਰ ਗੁਰਾਇਆ ਦੀ ਦਾਵਤ ਵਲੀਮਾ ਦੇ ਵਿੱਚ ਰਲਤ ਕਰਨ ਦੇ ਵਾਸਤੇ ਇੰਡੀਆ ਦੇ ਸ਼ਹਿਰ ਦਿੱਲੀ ਤੋਂ ਸਰਦਾਰ ਗੁਰਚਰਨ ਸਿੰਘ ਹੋਰੀ ਸਾਡੇ ਬੜੇ ਮਹਾਨ, ਬੜੇ ਉਚੇਚੇ ਪ੍ਰਾਹੁਣੇ ਅੱਜ ਤਸ਼ਰੀਫ ਲਿਆਏ ਹੋਏ ਨੇ ਇੱਥੇ ਐਗਜ਼ੈਕਟਿਵ ਹਾਲ ਗੁਜਰਾਂਵਾਲਾ ਦੇ ਵਿੱਚ। ਆਓ ਤੁਹਾਨੂੰ ਉਹਨਾਂ ਦੇ ਨਾਲ ਵੀ ਮਿਲਵਾਨੇ ਆ। ਸਰਦਾਰ ਜੀ, ਸੁਣਿਆ ਤੁਹਾਡਾ ਇੱਧਰ ਦਾ ਵੰਡ ਤੋਂ ਪਹਿਲੇ ਇੱਧਰ ਤੋਂ ਰਹਿਣ ਵਾਲੇ ਸੋ ਤੁਸੀਂ ਇਸ ਲਹਿੰਦੇ ਪੰਜਾਬ ਦੇ? ਬਿਲਕੁਲ ਜੀ, ਬਿਲਕੁਲ। ਹਾਂਜੀ। ਮੇਰਾ ਬਰਥ ਸਰਗੋਦੇ ਦਾ ਹੈ। ਅੱਛਾ। ਤੇ ਮੈਂ 1937 ਵਿੱਚ ਦਾ ਮੇਰਾ ਬਰਥ ਹੈ। ਅੱਛਾ। 1947 ਚ ਪਾਰਟੀਸ਼ਨ ਹੋਈ ਹੈ। ਯਾਨੀ ਜਦੋਂ ਪਾਰਟੀਸ਼ਨ ਹੋਈ ਹੈ, ਵੰਡ ਹੋਈ ਹੈ, ਤੁਸੀਂ ਇੱਥੋਂ ਗਏ ਹੋ ਤਾਂ ਤੁਸੀਂ 10 ਵਰਿਆਂ ਦੇ ਹੋ? ਜੀ ਹਾਂ, ਬਿਲਕੁਲ। ਮੈਂ 5ਵੀਂ ਪੜ੍ਹਦਾ ਸੀ ਸਰਗੋਦੇ ਚ। ਅੱਛਾ। ਸਰਗੋਦਾ ਸ਼ਹਿਰ ਦੇ ਵਿੱਚ ਕਿ ਉੱਥੇ ਕੋਈ? ਸ਼ਹਿਰ ਚ, ਬਿਲਕੁਲ ਪ੍ਰੋਪਰ ਸ਼ਹਿਰ ਚ। ਬਲਾਕ 18 ਚ ਰਹਿੰਦਾ ਸੀ ਜੀ ਮੈਂ। ਜੀ ਜੀ। ਤੇ ਮੈਂ ਸ਼ੁਕਰਗੁਜ਼ਾਰ ਹਾਂ ਗੁਰਾਇਆ ਪਰਿਵਾਰ ਦਾ ਜਿਨ੍ਹਾਂ ਸਾਨੂੰ ਮੌਕਾ ਦਿੱਤਾ ਹੈ ਇੱਥੇ ਸ਼ਰੀਕ ਹੋਣ ਦਾ ਜੀ। ਤੇ ਸਾਨੂੰ ਬੜੀ ਖੁਸ਼ੀ ਹੈ ਕਿ ਅਸੀਂ ਸਭ ਤੁਹਾਡੇ ਜਿਹੇ ਮਿਹਰਬਾਨਾਂ ਨਾਲ ਮੁਲਾਕਾਤ ਹੋਈ ਹੈ। ਬਹੁਤ ਅਸੀਂ ਆਪ ਬੜੇ ਤੁਹਾਡੇ
ਸ਼ੁਕਰਮੰਦ ਆ, ਤੁਹਾਨੂੰ ਧੰਨਵਾਦ ਕਰਦੇ ਆ, ਤੁਸੀਂ ਆਏ ਹੋ ਸਾਡੇ ਵਿਆਹ ਦੇ ਵਿੱਚ, ਤੁਸੀਂ ਚੰਨ ਚਾੜਿਆ। ਚੰਨ ਚਾੜਨ ਵਾਲਾ ਉੱਪਰ ਵਾਲਾ। ਹਾਂ, ਬਾਕੀ ਅਸੀਂ ਤਾਂ ਇੱਕ ਛੋਟੇ ਜਿਹੇ ਅਦਨਾ ਸਾਹਿਬ ਤੁਹਾਡੇ ਕੋਲ ਆਏ ਆ, ਤੁਹਾਡੇ ਦਰਸ਼ਨ ਤੁਹਾਡੀ ਬੜੀ ਮਿਹਰਬਾਨੀ ਸਰਦਾਰ ਜੀ। ਇਹ ਦੱਸੋ ਤੁਸੀਂ ਉੱਥੇ ਕੰਮ ਕੀ ਕਰਦੇ ਹੋ, ਪ੍ਰੋਫੈਸ਼ਨ ਕੀ ਹੈ ਤੁਹਾਡਾ ਇੰਡੀਆ 'ਚ? ਮੈਂ ਰਿਟਾਇਰਡ ਅਫੀਸਰ ਹਾਂ ਜੀ। ਅੱਛਾ ਜੀ। ਤੇ ਮੈਨੂੰ ਰਿਟਾਇਰ ਹੋਇਆ ਵੀ 26 ਸਾਲ ਹੋ ਗਏ। ਵਾਹ ਵਾਹ। ਹੁਣ ਇਸ ਵੇਲੇ ਤੁਹਾਡੀ ਕਿੰਨੀ ਉਮਰ ਹੈ? 86। ਮਾਸ਼ਾਅੱਲਾ ਮਾਸ਼ਾਅੱਲਾ, ਹਾਲੀ ਤਾਂ ਤੁਸੀਂ ਮੁੰਡੇ ਲੱਗਦੇ ਹੋ ਸਰਦਾਰ ਜੀ। ਅੱਛਾ ਜੀ, ਇਹ ਦੱਸੋ ਸਰਦਾਰ ਜੀ, ਇਹ ਤੁਸੀਂ ਵਿਆਹ 'ਚ ਆਏ ਇੱਥੇ ਜੀ। ਸਾਡੇ ਇਸ ਲਹਿੰਦੇ ਪੰਜਾਬ ਦੇ ਤੇ ਤੁਹਾਡੇ ਚੜ੍ਹਦੇ ਪੰਜਾਬ ਦੇ ਸ਼ਾਦੀ ਵਿਆਹਾਂ ਦੀਆਂ ਰਸਮਾਂ ਕੋਈ ਖਾਸ ਫਰਕ ਨਹੀਂ, ਕੋਈ ਫਰਕ ਨਹੀਂ, ਤਕਰੀਬਨ ਇਸ ਤਰ੍ਹਾਂ ਹੀ ਨਹੀਂ, ਸਭ ਚੀਜ਼ਾਂ ਇਸ ਤਰ੍ਹਾਂ ਹੀ ਨੇ। ਹਾਂਜੀ, ਮਹਿੰਦੀ ਵੀ ਹੁੰਦੀ ਹੈ, ਹਾਂ, ਤੇਲ ਵੀ ਰਾਤ ਹੁੰਦਾ ਵੀ ਜਾਂਦੀ ਹੈ, ਹਾਂਜੀ ਹਾਂਜੀ, ਡੋਲੀ ਵੀ ਆਉਂਦੀ ਹੈ, ਰਿਸੈਪਸ਼ਨ ਵੀ ਹੁੰਦੀ ਹੈ, ਹਾਂ ਹਾਂ, ਕੋਈ ਫਰਕ ਨਹੀਂ ਹੈ। ਮਿਲਣੀ ਸ਼ਿਲਣੀ ਵੀ ਹੁੰਦੀ ਹੈ। ਸਭ ਮਿਲਣੀ ਤਾਂ ਬਰਾਤ ਵਾਲੇ ਦਿਨ ਹੀ ਹੋ ਜਾਂਦੀ ਹੈ ਨਾ, ਆਪਸ ਵਿੱਚ ਰਾਤ ਮਿਲੀ। ਅੱਛਾ, ਇਹ ਦੱਸੋ ਕਿ ਇੱਧਰ ਜਹੇਜ਼ ਦਾ ਬੜਾ ਰਿਵਾਜ ਹੈ, ਉਧਰ ਵੀ ਹੈ ਜੀ, ਦਾਜ ਉਧਰ ਵੀ ਦਿੰਦੇ ਨੇ? ਉਧਰ ਵੀ ਹੈ, ਲੈਣ ਵਾਲੇ ਮੰਗ ਕੇ ਵੀ ਲੈਂਦੇ ਨੇ। ਹਾਂ, ਸਭ ਕਿਸਮ ਦੇ ਲੋਕ ਹੈਗੇ ਨੇ। ਠੀਕ। ਉਹ ਵੀ ਐ ਜਿਹੜੇ 5 ਕੱਪੜਿਆਂ 'ਚ ਹੀ ਕਰ ਲਿਆ ਹੁੰਦੇ ਨੇ, ਹਾਂ ਹਾਂ। ਤੇ ਉਹ ਵੀ ਐ ਜਿਹੜੇ ਮੰਗਦੇ ਨੇ ਸਾਨੂੰ ਇਹ ਦਿਓ ਆਹ ਦਿਓ। ਅੱਛਾ ਸਰਦਾਰ ਜੀ, ਜਦੋਂ ਤੁਹਾਡਾ ਵਿਆਹ ਹੋਇਆ ਸੀ ਜੀ। ਉਦੋਂ ਤੇ ਮਾਪੇ ਕਰਦੇ ਹਨ, ਆਪਣੀ ਮਰਜ਼ੀ ਨਾਲ ਮੁੰਡੇ ਦਾ ਕੁੜੀ ਦਾ ਵਰ ਲੱਭਦੇ ਹਨ, ਜੀ। ਤੇ ਤੁਹਾਡਾ ਵੀ ਤੁਹਾਡੇ ਮਾਪਿਆਂ ਕੀਤਾ ਸੀ ਕਿ ਤੁਸੀਂ ਆਪੇ ਹੀ ਭਾਬੋ ਹੋਰਾਂ ਨੂੰ ਕਿਤੋਂ ਫਸਾ ਲਿਆ ਸੀ? ਮੈਂ ਨਹੀਂ ਸੀ ਫਸਾਇਆ, ਇਹਦਾ ਮੈਨੂੰ ਫਸਾਇਆ। ਅੱਛਾ ਚਲੋ ਜੀ, ਭਾਬੋ ਜੀ ਨੂੰ ਵੀ ਪੁੱਛ ਰਿਹਾ, ਉਹ ਬਾਅਦ ਚ ਪੁੱਛ ਰਿਹਾ। ਸਾਡੀ ਸ਼ਾਦੀ ਨੂੰ ਇਸ ਸਾਲ 60 ਸਾਲ ਹੋ ਜਾਣਗੇ, ਨਵੰਬਰ 60 ਸਾਲ ਏਡੀ ਲੰਮੀ ਤੁਸੀਂ ਨਿਭਾਈ ਦੋਵਾਂ ਜੀਆਂ। ਜੀ ਹਾਂ। ਤੇ ਇਹਦੇ ਵਿੱਚ ਰਾਜ਼ ਕੀ ਸੀ? ਸਾਡੇ ਅੱਜ ਕੱਲ ਦੇ ਜਿਹੜੇ ਮੁੰਡੇ ਕੁੜੀਆਂ ਨੇ ਉਹਨਾਂ ਦੇ ਵਿਆਹ ਹੁੰਦੇ ਨੇ, ਜਿਵੇਂ ਸਾਡੇ ਪੁੱਤਰ ਦਾ ਵਿਆਹ ਹੋਇਆ, ਜੀ ਹਾਂ। ਇਹਨੂੰ ਤੁਸੀਂ ਕੀ ਮੱਤ ਦਿੰਦੇ ਹੋ ਵੀ ਇੱਕ ਅੱਛੀ ਜ਼ਿੰਦਗੀ ਮੀਆਂ ਬੀਵੀ ਕਿਸ ਤਰ੍ਹਾਂ ਗੁਜ਼ਾਰ ਸਕਦੇ ਨੇ, ਕਿਵੇਂ ਇੱਕ ਦੂਜੇ ਨੂੰ ਕੰਪਰੋਮਾਈਜ਼ ਕਰਨ, ਇੱਕ ਦੂਜੇ ਨੂੰ ਟੋਲਰੇਟ ਕਰਨ, ਜਾਂ ਕੀ ਕਰਨ? ਬਿਲਕੁਲ ਰਲ ਮਿਲ ਕੇ ਗੱਲ ਕਰਨ ਜੋ ਕਰਨੀ ਹੈ, ਔਰ ਇੱਕ ਦੂਜੇ ਦਾ ਦੀ ਇੱਜ਼ਤ ਦਾ ਜ਼ਿਆਦਾ ਖਿਆਲ ਰੱਖਣ। ਰਿਸ਼ਵਤ ਹੈ ਕਿ ਕੋਈ ਝਗੜਾ ਹੋਵੇ, ਕੁਝ ਹੋਵੇ, ਜੇ ਜ਼ਿਆਦਾ ਹੀ ਗੁੱਸਾ ਆ ਜਾਏ तो साइड पे हो जाओ। ਹਾਂ गुस्से वाली जगह तो परे हो जाओ, ਜੀ ਜੀ। सब कुछ खत्म हो जाता है, सब। आप पे ठीक हो जाता है सब कुछ। ਤੇ ਤੁਸੀਂ ICS ਵਿੱਚ ਸਰਵਿਸ ਕੀਤੀ ਹੈ? नहीं जी, ਹਾਂਜੀ। मैं उत्ते काउंसिल ऑफ साइंटिफिक एंड इंडस्ट्रियल रिसर्च ਅੱਛਾ, ਉਹਦੇ ਵਿੱਚ ਸਾਇੰਟਿਸਟ ਸਾਂ ਤੁਸੀਂ ਮਾਸ਼ਾਅੱਲਾ, मैं इंजीनियर, सिविल इंजीनियर। ਸਿਵਲ ਇੰਜੀਨੀਅਰ। ਤੇ ਭਾਬੋ ਦੀ ਸਾਡੀ ਦੀ ਕੀ ਤਾਲੀਮ ਹੈ? ਗ੍ਰੈਜੂਏਟ ਨੇ ਟੀਚਰ, ਨਰਸਰੀ ਟੀਚਰ ਟ੍ਰੇਨਿੰਗ, ਅੱਛਾ ਨਰਸਰੀ ਕਲਾਸ ਨੂੰ ਪੜ੍ਹਾਉਣ ਲਈ। ਅੱਛਾ। ਉਹਨਾਂ ਵੀ ਟੀਚਿੰਗ ਸਰਵਿਸ ਕੀਤੀ ਹੈ। ਹਾਂ ਇਹਨਾਂ ਨੂੰ ਵੀ ਰਿਟਾਇਰ ਹੋਇਆ ਕਿੰਨੇ ਸਾਲ ਹੋ ਗਏ? 20 ਸਾਲ ਹੋ ਗਏ। ਹਾਂ। ਅੱਛਾ, ਇਹ ਦੱਸੋ ਨਾ ਆਖਰ 'ਚ ਸਾਨੂੰ ਇਹ ਦੱਸੋ ਭਈ ਅਸੀਂ ਸਾਡੇ ਜਿਹੜੇ ਪਾਕਿਸਤਾਨ ਦੇ ਅੱਜ ਕੱਲ ਸਾਡੇ ਮੁੰਡੇ ਨੇ, ਮੁੰਡੀਕਾ ਸਾਡਾ, ਜੀ। ਤੁਸੀਂ ਉਹਨਾਂ ਨੂੰ ਕੀ ਸਮਝਦੇ ਹੋ ਕਿ ਮੁੰਡਿਆਂ ਤੇ ਕੁੜੀਆਂ ਨੂੰ ਹੁਣ ਪੜ੍ਹ ਲਿਖ ਗਏ ਨੇ, ਨਵਾਂ ਮਾਹੌਲ ਆ ਗਿਆ, ਨਵਾਂ ਜ਼ਮਾਨਾ ਆ ਗਿਆ, ਇਹਨਾਂ ਨੂੰ ਆਪਣੇ ਵਾਰ ਆਪੇ ਲੱਭਣੇ ਚਾਹੀਦੇ ਨੇ, ਆਪਣੀ ਮਰਜ਼ੀ ਨਾਲ ਸ਼ਾਦੀਆਂ ਕਰਨੀਆਂ ਚਾਹੀਦੀਆਂ ਨੇ, ਕਿ ਮਾਪਿਆਂ ਨੂੰ ਹੁਣ ਵੀ ਵਿੱਚ ਇਨਵੋਲਵ ਹੋਣਾ ਚਾਹੀਦਾ? ਦੇਖੋ ਜੀ, ਇਹ ਤਾਂ ਕਿਸੇ ਦੇ ਵਾਸ ਦਾ ਨਹੀਂ ਹੈਗਾ, ਨਾ ਮਾਪਿਓ ਦੇ ਵਾਸ ਦਾ ਤੇ ਨਾ ਬੱਚਿਆਂ ਦੇ ਵਾਸ ਦਾ। ਜੀ। ਜੇ ਉਹਨਾਂ ਦਾ ਕਿਤੇ ਲਵ ਅਫੇਅਰ ਹੋ ਗਿਆ ਹਾਂ ਤੇ ਨਾ ਤੁਸੀਂ ਰੋਕ ਸਕਦੇ ਹੋ ਨਾ ਕੁਝ ਹੋ। ਹਾਂ, ਉਹ ਤੇ ਫਿਰ ਹੋ ਗਿਆ। ਇਹ ਉਹਨਾਂ ਤੇ ਹੀ ਡਿਪੈਂਡ ਕਰਦਾ ਹੈ ਕਿ ਉਹ ਮਾਪਿਓ ਦੇ ਨਾਲ ਕਹੇ ਤੇ ਚੱਲਦੇ ਨੇ ਜਾਂ ਆਪਣੀ ਪਸੰਦ ਦਾ ਕਰਦੇ ਨੇ। ਹਾਂ। ਅੱਛਾ ਸਰਦਾਰ ਜੀ, ਇਹ ਦੱਸੋ ਕਿ ਸਾਡੇ ਭਾਬੀ ਜਿਹੜੇ ਨੇ, ਇਹਨਾਂ ਦੀ ਤੁਹਾਨੂੰ ਸਭ ਨੂੰ ਚੰਗੀ ਕਿਹੜੀ ਗੱਲ ਲੱਗਦੀ ਹੈ? ਇਹ ਖਾਣੇ ਬੜੇ ਅੱਛੇ ਪਕਾਉਂਦੇ ਨੇ ਜਾਂ ਵੇਲੇ ਮੁਸਕਰਾਉਂਦੇ ਰਹਿੰਦੇ ਨੇ। ਅੱਛਾ ਅੱਛਾ ਅੱਛਾ, ਬਹੁਤ ਅੱਛਾ। ਯਾਨੀ ਕਿ ਇਹਨਾਂ ਦੀ ਇਹ ਬੜੀ ਇੱਕ ਤੁਸੀਂ ਖੂਬਸੂਰਤ ਗੱਲ ਦੱਸੀਏ। ਸਾਡੇ ਅੱਜ ਕੱਲ ਦੇ ਜਿਹੜੇ ਅਜੋਕੇ ਮੁੰਡੇ ਕੁੜੀਆਂ ਨੇ, ਸਾਡੀਆਂ ਧੀਆਂ, ਸਾਡੇ ਪੁੱਤਰ, ਉਹਨਾਂ ਨੂੰ ਇੱਥੋਂ ਮੱਤ ਲੈਣੀ ਚਾਹੀਦੀ ਹੈ ਕਿ ਹਰ ਵੇਲੇ ਤੁਸੀਂ ਆਖਿਆ ਕਿ ਸਮਾਈਲਿੰਗ ਫੇਸ ਦੇ ਨਾਲ ਖੁਸ਼ ਰਹਿੰਦੇ ਨੇ। ਹਾਂਜੀ, ਔਰ ਇਹਦੇ ਨਾਲ ਤੁਹਾਡੀਆਂ ਬਹੁਤ ਸਾਰੀਆਂ ਘਰ ਦੇ ਵਿੱਚ ਮੁਸੀਬਤਾਂ ਟਲ ਜਾਂਦੀਆਂ ਨੇ, ਲੜਾਈਆਂ ਪਿਛਾਂ ਹੋ ਜਾਂਦੀਆਂ, ਤੇ ਜੇ ਲੜ ਪੈਂਦੇ ਹੋ ਤਾਂ ਫਿਰ ਜਨਾਬ ਇਹ ਪਹਿਲੇ ਮਨਾਉਂਦੇ ਨੇ ਕਿ ਤੁਸੀਂ ਆਪਸ ਵਿੱਚ ਹੀ ਹੋ ਜਾਂਦਾ ਜੀ। ਲਓ ਜੀ ਪਿਆਰਿਓ, ਸਾਡੇ ਸ੍ਰੀ ਗੁਰਚਰਨ ਸਿੰਘ ਖੁਰਾਣਾ ਹੋਰਾਂ ਦੀ ਬੇਗਮ ਸਾਹਿਬਾ, ਉਹਨਾਂ ਦੀ ਪਤਨੀ ਸਾਡੇ ਨਾਲ ਮੌਜੂਦ ਨੇ, ਸਾਡੀ ਭਾਬੋ। ਆਓ ਤੁਹਾਨੂੰ ਉਹਨਾਂ ਦੇ ਨਾਲ ਵੀ ਮਿਲਵਾਉਂਦੇ ਆ। ਜੀ ਭਾਬੋ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਮ ਦੱਸੋ ਜੀ ਜ਼ਰਾ। ਮੇਰਾ ਨਾਮ ਗੁਪਿੰਦਰ ਖੁਰਾਨਾ ਹੈ। ਅੱਛਾ ਜੀ। ਮੈਂ 80 ਸਾਲ ਦੀ ਹਾਂ। ਅੱਛਾ, ਤੇ ਸਰਦਾਰ ਹੋਰੀ ਜਿਹੜੇ ਨੇ, ਤੁਸੀਂ ਇਹਨਾਂ ਦੇ ਨਾਲ ਪੜ੍ਹਦੇ ਸੋ ਕਿ ਤੁਸੀਂ ਅੱਡ ਪੜ੍ਹਦੇ ਸੋ? ਨਹੀਂ ਨਹੀਂ, ਅਸੀਂ ਅਲੱਗ ਹੀ ਪੜ੍ਹਦੇ ਸੀ। ਅੱਛਾ।
बस मेल होना सी हो गया, नहीं किस किसी तरह होया तरह कोई भी हो गल गया। सुनाओ ना। किसी तरह भी हो गया। ਸਾਡੇ ਸਰਦਾਰ ਹੋਰਾਂ ਨੇ ਦੱਸਿਆ ਕਿ ਇਹਨਾਂ ਮੈਨੂੰ ਫਸਾ ਲਿਆ ਸੀ। ਇਹਨਾਂ ਦੀ ਸਿਸਟਰ ਔਰ ਮੈਂ ਇਕੱਠੇ ਪੜ੍ਹਦੇ ਸੀ ਅੱਛਾ 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 ਅੱਛਾ। ਤੇ ਬਸ ਉਹ ਫਿਰ ਇਹਦਾ ਮਤਲਬ ਫਿਰ ਘਰ ਦੇ ਆਉਂਦੇ ਜਾਂਦੇ ਹੋਵੋਗੇ ਨਾ ਜੀ। ਹਾਂ ਫੈਮਿਲੀ ਰਿਲੇਸ਼ਨ ਸਨ। ਹਾਂ ਸਾਡੀ ਮੰਮੀ ਨਾਲ, ਇਹਨਾਂ ਦੀ ਮੰਮੀ ਨਹੀਂ ਸੀ, ਇਹ ਸਾਡੇ ਮੰਮੀ ਨਾਲ ਬਹੁਤ ਪਿਆਰ ਕਰਦੀ ਸੀ। ਹਾਂ। ਬਸ ਉਹ ਫਿਰ ਤੁਹਾਡੇ ਮੰਮੀ ਇਹਨਾਂ ਨਾਲ ਵੀ ਪਿਆਰ ਕਰਦੇ ਹੋਣੇ ਨੇ ਨਾ, ਜਦੋਂ ਤੁਸੀਂ ਇਹ ਆਂਦੇ ਹੋਣਗੇ ਤੁਹਾਡੇ ਘਰ। ਤੇ ਤੁਸੀਂ ਤੁਹਾਡਾ ਜਿਹੜਾ ਫੈਮਿਲੀ ਹੈ ਉਹ ਵੀ ਜ਼ਿਮੀਂਦਾਰ ਫੈਮਿਲੀ ਹੈ? ਨਹੀਂ ਜੀ, ਸਾਡੇ ਘਰ 'ਚ ਕੋਈ ਜ਼ਿੰਮੇਦਾਰ ਨਹੀਂ ਹੈ। ਸਾਡੇ ਨਾਨਕੇ ਜ਼ਿੰਮੇਦਾਰ ਨੇ, ਬਸ ਹੋਰ ਕੋਈ ਨਹੀਂ ਹੈ। ਤੇ ਤੁਸੀਂ ਸਾਰੀ ਜ਼ਿੰਦਗੀ ਐਜੂਕੇਸ਼ਨ ਵਿੱਚ ਸਰਵਿਸ ਕੀਤੀ ਹੈ? ਹਾਂਜੀ, मैंने 35 साल गवर्नमेंट जॉब की है। ਅੱਛਾ। मैं नर्सरी ट्रेनिंग ही नर्सरी की ਕੀਤੀ ਹੋਈ ਸੀ ਹਾਂ। ਤੇ ਨਰਸਰੀ ਟੀਚਰ ਰਹੀ ਹਾਂ। 20 ਸਾਲ ਹੋ ਗਏ ਮੈਨੂੰ ਰਿਟਾਇਰ ਹੋਏ ਹੋਏ। ਤੁਸੀਂ 60 ਸਾਲ ਨਿਭਾਈ ਏ, ਅੱਲਾ ਹੋਰ ਤੁਹਾਡੀ ਬਰਕਤ ਪਾਏ, ਉਮਰ ਵਿੱਚ ਵੀ ਪਾਏ ਬਰਕਤ, ਤੁਹਾਡਾ ਹੋਰ ਅੱਗੋਂ ਪਿਆਰ ਵੀ ਵਧੇ। ਬੜੀ ਅੱਛੀ ਗੱਲ ਹੈ, ਬੜੇ ਦਿਲ ਖੁਸ਼ ਹੋਇਆ। ਤੁਸੀਂ ਸਾਡੇ ਅੱਜ ਕੱਲ ਦੇ ਜਿਹੜੇ ਬੱਚੇ ਨੇ ਅਜੋਕੇ, ਸਾਡੇ ਮੁੰਡੇ ਕੁੜੀਆਂ, ਅੱਜ ਸਾਡੇ ਹੁਣ ਇੱਕ ਮੁੰਡੇ ਦਾ ਵਿਆਹ ਹੋਇਆ, ਤੁਸੀਂ ਇਹਨਾਂ ਨੂੰ ਕੀ ਮੱਤ ਦਿੰਦੇ ਹੋ ਕਿ ਇੱਕ ਅੱਛੀ ਸ਼ਾਦੀशुदा ਅਜ਼ਦਵਾਜੀ ਜ਼ਿੰਦਗੀ ਗੁਜ਼ਾਰਨ ਵਾਸਤੇ? ਅੱਛੀ ਜ਼ਿੰਦਗੀ ਬਿਤਾਉਣ ਵਾਸਤੇ ਅੱਛਾਈਆਂ ਬੁਰਾਈਆਂ ਦੋਨੋਂ ਹੁੰਦੀਆਂ ਨੇ, ਦੋਨਾਂ ਵਿੱਚ ਹੁੰਦੀਆਂ ਨੇ। ਮੇਰੀ ਹਮੇਸ਼ਾ ਇਹ ਸਿੱਖਿਆ ਰਹਿੰਦੀ ਹੈ ਸਭ ਨਾਲ ਕਿ ਪਹਿਲੇ ਅੱਛਾਈਆਂ ਦੀ ਲਿਸਟ ਬਣਾ ਲਓ, ਫਿਰ ਬੁਰਾਈਆਂ ਦੀ ਲਿਸਟ ਬਣਾ ਲਓ। ਵਾਹ। ਅਗਰ ਤੁਹਾਡੀ ਅੱਛਾਈਆਂ ਜ਼ਿਆਦਾ ਨੇ ਤੇ ਕੰਪਰੋਮਾਈਜ਼ ਕਰਦੇ ਜਾਓ, ਇਗਨੋਰ ਕਰੋ ਬੁਰਾਈਆਂ। ਮੈਂ ਪਹਿਲੇ ਦਿਨ ਤੋਂ ਹੀ ਇਹ ਚੀਜ਼ ਨੋਟ ਕੀਤੀ ਕਿ ਇਹਨਾਂ ਦੇ ਵਿੱਚ ਅੱਛਾਈਆਂ ਬਹੁਤ ਨੇ। ਵਾਹ। ਹਾਂ, ਗੁੱਸਾ ਹੈ ਉਹ ਇੱਕ ਅਲੱਗ ਗੱਲ ਹੈ, ਚੱਲਦਾ ਵੇ, ਵਾਹ। ਚੱਲ ਗਿਆ। ਤੇ ਆਖਦੇ ਨੇ ਸਾਡੀਆਂ ਸਿਆਣੀਆਂ ਜ਼ਨਾਨੀਆਂ ਆਖਦੀਆਂ ਨੇ ਭਈ ਖਾਵਨ ਦੇ ਦਿਲ ਵਿੱਚ ਉਤਰਨ ਦਾ ਰਾਹ ਜਿਹੜਾ ਨਾ, ਉਹ ਮੂੰਹ ਰਾਹ, ਮਤਲਬ ਅੱਛੇ ਤੋਂ ਅੱਛੇ ਖਾਣੇ ਪਕਾ ਕੇ ਉਹਨੂੰ ਖਵਾਓ। ਤੇ ਤੁਸੀਂ ਇਹਨਾਂ ਦੇ ਸਰਦਾਰ ਹੋ ਰਾਸਤੇ ਬੜੇ ਬੜੇ ਅੱਛੇ ਖਾਣੇ ਵੀ ਬਣਾਉਂਦੇ ਹੋ। ऐसा कुछ स्पेशल नहीं है, लेकिन ਅਸੀਂ ਇਹਨਾਂ ਦੇ ਮੁਤਾਬਿਕ ਚੱਲਦੇ ਆਏ। ਹਾਂ ਕੁਛ ਇਹਨਾਂ ਦੀਆਂ ਪਸੰਦ, ਕੁਛ ਸਾਡੀਆਂ ਪਸੰਦ। ਹਾਂ ਪਹਿਲੇ ਤਾਂ ਨਹੀਂ ਸੀ ਆਉਂਦਾ, ਹੌਲੀ ਹੌਲੀ ਬਣਾਉਣਾ ਸਿੱਖ ਗਿਆ, ਕੁਝ ਇਹਨਾਂ ਕੋਲੋਂ ਵੀ ਸਿੱਖ ਗਿਆ। ਹਾਂ। ਤੇ ਇਹ ਦੱਸੋ ਕਿ ਸਰਦਾਰ ਹੋਰੀ ਖਾਣ ਪੀਣ ਦੇ ਸ਼ੌਕੀਨ ਨੇ, ਚਸਕੋਰੇ ਨੇ ਕਿ ਘੱਟ ਵੱਧ ਹੀ ਖਾਂਦੇ ਨੇ? ਉਹ ਉਮਰ ਲੰਘ ਗਈ, ਉਹ ਉਮਰ ਲੰਘ ਗਈ ਜਦੋਂ ਚਟਕੋਰੇ ਸੀ। ਹਾਂ। ਹੁਣ ਤਾਂ ਬਹੁਤ ਘੱਟ ਖਾਂਦੇ ਨੇ, ਪਰਹੇਜ਼ੀ ਖਾਣਾ ਖਾਂਦੇ ਨੇ। ਬਹੁਤ ਘੱਟ। ਹਾਂ। ਤੇ ਮੇਰੇ ਤੋਂ ਵੀ ਘੱਟ ਖਾਂਦੇ ਨੇ। ਅੱਛਾ। ਤੇ ਸਰਦਾਰ ਹੋਰਾਂ ਦੀ ਕਿਹੜੀ ਗੱਲ ਤੁਹਾਨੂੰ ਸਭ ਤੋਂ ਚੰਗੀ ਲੱਗਦੀ ਹੈ? ਸਭ ਤੋਂ ਚੰਗੀ ਇਹ ਲੱਗਦੀ ਹੈ ਕਿ ਉਹ ਕਿਸੇ ਨਾਲ ਪਾਰਸ਼ੈਲਿਟੀ ਨਹੀਂ ਕਰਦੇ। ਅੱਛਾ। ਵਾਹ। ਚਾਹੇ ਮੇਰੇ ਪੇਕੇ, ਚਾਹੇ ਮੇਰੇ ਉਹਨਾਂ ਦੇ ਆਪਣੇ ਭੈਣ ਭਰਾ। ਹਾਂ। ਸਭ ਤੋਂ ਵੱਡੀ ਗੱਲ ਇਹ ਹੈ। ਵਾਹ। ਲੋ ਜੀ ਪਿਆਰਿਓ, ਤੁਸੀਂ ਸਾਡੇ ਉਚੇਚੇ ਪ੍ਰਾਹੁਣਿਆਂ ਦੀਆਂ ਗੱਲਾਂ ਬਾਤਾਂ ਸੁਣੀਆਂ। ਸਾਡੀ ਭਾਬੋ ਨੇ ਬੜੀ ਸੋਹਣੀ ਗੱਲ ਕੀਤੀ ਭਈ ਚੰਗੀ ਮੰਦੀ ਸੱਜਣਾ ਕੋਲੋਂ ਸਹਿਵਾਰੀ ਹੋ ਜਾਂਦੀ, ਪਰ ਯਾਰ ਯਾਰਾਂ ਦਾ ਗਿਲਾ ਨਹੀਂ ਕਰਦੇ, ਅਸਲ ਪ੍ਰੀਤ ਜਿਨ੍ਹਾਂ ਦੀ। ਮੀਆਂ ਬੀਵੀ ਜਿਹੜੇ ਨੇ ਉਹਨਾਂ ਨੂੰ ਵੀ ਇੱਕ ਦੂਜੇ ਨੂੰ ਟੋਲਰੇਟ ਕਰਨਾ ਚਾਹੀਦਾ ਹੈ, ਇੱਕ ਦੂਜੇ ਦੇ ਨਾਲ ਕੰਪਰੋਮਾਈਜ਼ ਕਰਨਾ ਚਾਹੀਦਾ ਹੈ, ਤਾਂ ਕਿ ਉਹਨਾਂ ਦੀ ਅਜ਼ਦਵਾਜੀ ਤੇ ਆਇਲੀ ਜ਼ਿੰਦਗੀ ਬੜੀ ਖੁਸ਼ਗਵਾਰ ਤੇ ਬੜੀ ਪਲੇਜ਼ੈਂਟ ਗੁਜ਼ਰ ਸਕੇ। ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। रौनक हो जाऊं चट